ਪੰਜਾਬੀ ਰੇਡੀਓ ਜੋ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪਾਨੋ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੀ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਗੁਰਦੀਪ ਸਿੰਘ ਗੱਡੀ ਗਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਦਰਸ਼ਨ ਸਿੰਘ ਭਲਵਾਨ, ਮਹਾਂ ਸਿੰਘ ਜੜੀਆ ਫਰੈਜ਼ਨੋ, ਮਨਦੀਪ ਸਿੰਘ ਸੈਨੋਜੇ, ਵਰਿੰਦਰ ਸਿੰਘ ਮੋਰਗਨ ਹਿੱਲ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਾਨੋ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਜਿਹੜਾ ਵਿਧਾਨ ਸਭਾ ਦਾ ਪੰਜਾਬ ਦੀ ਦਾ ਰਸਮੀ ਜਿਹਾ ਸੈਸ਼ਨ ਹੋਇਆ, ਉਸ ਦੇ ਵਿੱਚ ਕੀ ਕੁਛ ਹੋਇਆ? ਦੇਖੋ, ਸਮਾਂ ਹੀ ਨਹੀਂ ਸੀ ਕੁਛ ਵੀ ਜਿਹੜਾ ਜੀ ਉਹ ਕਰਨ ਦੇ ਵਾਸਤੇ। ਇਹ ਇੱਕ ਇਸ ਪੱਖੋਂ ਇਤਿਹਾਸ ਦਰਜ ਹੋ ਗਿਆ ਜੀ। ਸ਼ਾਇਦ ਹੋ ਸਕਦਾ ਇਹ ਟੁੱਟੇ ਨਾ ਜਿਹੜਾ ਰਿਕਾਰਡ ਦੀ। ਤੇ 1.5 ਘੰਟੇ ਦਾ, ਪੌਣੇ 2 ਘੰਟੇ ਦਾ ਰਸਮੀ ਜਿਹੜਾ ਸੈਸ਼ਨ ਸੀਗਾ ਉਹ ਆਇਆ, ਕਿਉਂਕਿ ਸੰਵਿਧਾਨ ਦੇ ਮੁਤਾਬਕ ਇਹ ਕਰਨਾ ਪੈਣਾ ਸੀਗਾ। 7 ਬਿੱਲ ਇਹਦੇ ਵਿੱਚ ਜਿਹੜੇ ਜੀ ਉਹ ਲਿਆਂਦੇ ਗਏ। ਨਾ ਕੋਈ ਇਹਦੇ ਉੱਤੇ ਬਹਿਸ, ਨਾ ਕੋਈ ਇਹਦੇ ਤੇ ਆਹ ਬਿੱਲ ਲਿਆਓ ਜੀ, ਆਹ ਬਿੱਲ ਪਾਸ ਕਰ ਰਿਹਾ ਪਾਸ, ਆਹ ਬਿੱਲ ਲਿਆਓ ਜੀ, ਆਹ ਬਿੱਲ ਆਹ ਹੈ ਜੀ ਪਾਸ। ਇਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਰ ਦਿੱਤਾ ਗਿਆ। ਇਹਦੇ ਵਿੱਚ ਇੱਕ ਅਹਿਮ ਬਿੱਲ ਜਿਹੜਾ ਜੀ ਉਹ ਜ਼ਰੂਰ ਰਿਹਾ, ਜਿਹੜਾ ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਰੱਦ ਕੀਤਾ ਗਿਆ ਵਿਧਾਨ ਸਭਾ ਦੇ ਵੱਲੋਂ। ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਹੋਇਆ। ਭਾਜਪਾ ਵਿਰੋਧ ਦੇ ਵਿੱਚ ਖੜੀ, ਅਕਾਲੀ ਦਲ ਬਾਦਲ ਜਿਹੜਾ ਜੀ ਉਹ ਆਇਆ ਨਹੀਂ। ਆਮ ਆਦਮੀ ਪਾਰਟੀ ਨੇ ਇਹਦੀ ਹਮਾਇਤ ਕੀਤੀ ਕਿ ਰੱਦ ਹੋਣਾ ਚਾਹੀਦਾ। ਜਿਹੜੀ ਬੈਂਸ ਭਰਾ ਨੇ ਉਹ ਵੀ ਇਹਦੇ ਵਿਰੋਧ ਦੇ ਵਿੱਚ ਖੜੇ ਹੋਏ, ਭਾਵ ਕਿ ਸਰਬਸੰਮਤੀ ਦੇ ਨਾਲ ਪਾਸ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰੀ 7 ਦਿਨਾਂ ਦੇ ਵਾਸਤੇ ਕਹਿੰਦੇ ਇਕਾਂਤ ਵਾਸਤੇ ਚਲੇ ਗਏ। ਪਤਾ ਨਹੀਂ ਇਕਾਂਤਵਾਸ ਪਹਿਲਾ ਵਰਗਾ ਆ ਜਿਹੜਾ ਕਈ ਮਹੀਨਿਆਂ ਦਾ, ਜਾਂ ਇਹ ਕੋਈ ਡਿਫਰੈਂਟ ਟਾਈਪ ਦਾ ਹੋਊਗਾ। ਇਹ ਇੱਕ ਰਸਮੀ ਕਾਰਵਾਈ ਜਿਹੜੀ ਜੀ ਉਹ ਬਣ ਕੇ ਰਹਿ ਗਈ। ਕੈਪਟਨ ਸਾਹਿਬ ਦਾ ਜਿਹੜਾ ਰਿਕਾਰਡ ਹੈ ਉਹ ਪਾਰਲੀਮੈਂਟ ਦੇ ਵਿੱਚ ਜਿਹੜਾ ਉਹ 6% ਹਾਜ਼ਰੀ ਵਾਲਾ, ਜਦੋਂ ਉਹ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਜਿਹੜਾ ਉਹ ਬਣੇ ਸੀਗੇ। ਤੇ ਇਹ ਉਹ ਵੀ ਰਿਕਾਰਡ ਸ਼ਾਇਦ ਹੋ ਸਕਦਾ ਨਾ ਟੁੱਟੇ ਕਦੇ। ਇਹ ਵੀ ਰਿਕਾਰਡ ਹੋ ਸਕਦਾ ਉਹਨਾਂ ਦੀ ਅਗਵਾਈ ਵਾਲਾ ਜਿਹੜਾ ਜੀ ਉਹ ਨਾ ਟੁੱਟੇ। ਹਾਲਾਂਕਿ ਕਈ ਕਿਸਮ ਦੀਆਂ ਜਿਹੜੀਆਂ ਸੀ ਉਹ ਬੇਨੀਮੀਆਂ ਚੱਲਦੀਆਂ ਰਹੀਆਂ। 2 ਵਿਧਾਇਕ ਜਿਹੜੇ ਸੀਗੇ ਉਹ ਇੱਥੇ ਵਿਧਾਨ ਸਭਾ ਦੇ ਵਿੱਚ ਆਏ। ਇਹ ਪਤਾ ਲੱਗਿਆ ਕਿ ਦੋਨਾਂ ਦੀ ਰਿਪੋਰਟ ਜਿਹੜੀ ਉਹ ਪੋਜ਼ਿਟਿਵ ਹੈ। ਵਿਰੋਧੀ ਧਿਰਾਂ ਨੂੰ ਤਾਂ ਬਾਹਰੋਂ ਅੰਦਰ ਨਹੀਂ ਜਾਣ ਦਿੱਤਾ ਗਿਆ। ਇਹਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਹੋਰੀ ਵੀ ਸ਼ਾਮਲ ਨੇ, ਜਿਨ੍ਹਾਂ ਦੇ ਕੋਲੇ ਨੈਗੇਟਿਵ ਰਿਪੋਰਟ ਸੀਗੀ। ਬਹਾਨਾ ਬਣਾ ਲਿਆ ਗਿਆ ਜੀ। ਔਰ ਇਹ ਜਿਹੜੇ ਬਿੱਲ ਪਾਸ ਹੋਏ ਨੇ ਇਹ ਵਿਰੋਧੀ ਧਿਰ ਦੇ ਨੇਤਾ ਤੋਂ ਬਿਨਾਂ ਸਰਕਾਰ ਨੇ ਜਿਹੜਾ ਜੀ ਉਹ ਕਰ ਲਏ। ਔਰ ਜਿਹੜਾ ਇਹ ਸਮਾਗਮ ਸੀਗਾ ਜੀ, ਇਹਦੇ ਵਿੱਚ ਜਿਹੜੇ 2 ਇਹ ਵਿਧਾਇਕ ਕਾਂਗਰਸ ਦੇ, ਤੁਸੀਂ ਦੇਖੋ ਵਿਰੋਧੀ ਧਿਰਾਂ ਨੂੰ ਤਾਂ ਤੁਸੀਂ ਨੈਗੇਟਿਵ ਹੋਣ ਦੇ ਕਰਕੇ ਅੰਦਰ ਹੋਣ ਦੇ ਬਾਵਜੂਦ ਅੰਦਰ ਨਹੀਂ ਜਾ ਰਹੇ। ਜਿਨ੍ਹਾਂ ਨੇ ਅਣਗਹਿਲੀ ਕੀਤੀ, ਰਿਪੋਰਟਾਂ ਕਦੇ ਆਈਆਂ ਵੀ ਨਹੀਂ, ਉਹ ਅੰਦਰ ਤੁਰੇ ਫਿਰਦੇ ਆ। ਗੋਡੀਆਂ ਖਿਲਾਉਣ ਦੇ ਆਪਣੇ ਵਿਧਾਨ ਸਭਾ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ। ਉਹ ਪਿੱਠ ਥਾਪੜ ਕੇ ਆਸ਼ੀਰਵਾਦ ਦੇ ਰਹੇ ਆ ਕੁਲਵੀਰ ਜੀਰਾ। ਬਾਕੀ ਤਾਂ ਉਹ ਬਾਅਦ ਚ ਪਤਾ ਲੱਗਦਾ ਵੀ ਉਹਨਾਂ ਦੀਆਂ ਰਿਪੋਰਟਾਂ ਪੋਜ਼ਿਟਿਵ ਨੇ। ਇਹ ਇੱਕ ਤਾਂ ਗੱਲ ਬਿਲਕੁਲ ਕਲੀਅਰ ਦਿਸ ਰਹੀ ਹੈ ਕਿ ਵਿਰੋਧੀ ਧਿਰਾਂ ਨੂੰ ਰੋਕਣ ਦੇ ਵਾਸਤੇ ਇਹ ਜਿਹੜਾ ਜੀ ਉਹ ਕੀਤਾ ਗਿਆ। ਉਹੀ ਕਾਂਗਰਸ ਜਿਹਦੇ ਵਿਧਾਨ ਸਭਾ ਦੇ ਮੈਂਬਰ ਅਕਾਲੀ ਬੀਜੇਪੀ ਸਰਕਾਰ ਵੇਲੇ ਵਿਧਾਨ ਸਭਾ ਦੇ ਅੰਦਰ ਰਹੇ ਸੀ, ਕਹਿੰਦੇ ਅਸੀਂ ਲੋਕਤੰਤਰ ਨੂੰ ਜਿਉਂਦਾ ਰੱਖਣਾ, ਲੋਕਤੰਤਰ ਮਾਰਿਆ ਜਾ ਰਿਹਾ। ਅੱਜ ਉਹ ਚੁੱਪ ਕਰਕੇ ਉੱਥੇ ਆਏ, ਜਿਹੜੇ ਉਦੋਂ ਅੰਦਰ ਰਹੇ ਸੀ, ਮੁੜ ਕੇ ਚੁੱਪ ਕਰਕੇ 1.5 ਘੰਟੇ ਦੇ ਸਮਾਗਮ ਤੋਂ ਬਾਅਦ ਜਿਹੜਾ ਜੀ ਉਹ ਚਲੇ ਗਏ। ਅੱਜ ਉਹਨਾਂ ਨੂੰ ਲੋਕਤੰਤਰ ਦਾ ਖਿਆਲ ਨਹੀਂ ਆਇਆ ਕਿ ਲੋਕਤੰਤਰ ਇਸ ਤਰੀਕੇ ਦੇ ਨਾਲ ਅਸਲ ਦੇ ਵਿੱਚ ਜਿਹੜਾ ਜੀ ਉਹ ਮਰ ਰਿਹਾ। ਕੋਈ ਪਾਰਟੀ ਜਿਹੜੀ ਵਿਰੋਧੀ ਧਿਰ ਦੇ ਵਿੱਚ ਹੁੰਦੀ ਹੈ ਉਹਨੂੰ ਇਹ ਲੱਗਦਾ ਕਿ ਲੋਕਤੰਤਰ ਮਰ ਰਿਹਾ। ਜਦੋਂ ਉਹ ਸੱਤਾ ਦੇ ਵਿੱਚ ਆ ਜਾਂਦੀ ਹੈ, ਸੱਤਾਧਾਰੀ ਹੋ ਜਾਂਦੀ ਆ, ਫਿਰ ਉਹ ਇਹ ਕਹਿੰਦੀ ਹੈ ਕਿ ਕਿਹੜਾ ਲੋਕਤੰਤਰ, ਉਹਦੇ ਤੋਂ ਅਸੀਂ ਕੀ ਲੈਣਾ, ਅਸੀਂ ਇੱਥੇ ਬੈਠੇ ਹਾਂ, ਪਾਵਰ ਸਾਡੇ ਕੋਲ ਹੈ, ਸਾਨੂੰ ਕੋਈ ਹਿਲਾ ਨਹੀਂ ਸਕਦਾ। ਇਹ ਸੈਸ਼ਨ ਨੇ ਇਸ ਤਰ੍ਹਾਂ ਦਾ ਸੁਨੇਹਾ ਸਿੱਧਾ ਜਿਹਾ ਜਿਹੜਾ ਜੀ ਉਹ ਦਿੱਤਾ। ਜੀ ਚਿਰਾਂ ਤੋਂ ਦੇ ਰਹੇ ਆ, ਪਰ ਲੋਕੀ ਸਮਝਦੇ ਨਹੀਂ ਕਿ ਅੱਗੇ ਅਕਾਲੀ ਦਲ ਦੀ ਗੱਲ ਕਰਦੇ ਆ। ਅਕਾਲੀ ਦਲ ਬਾਦਲ ਦੀ ਸਥਿਤੀ ਇੱਕ ਸੂਤੀ ਬਣੀ। ਦੇਖੋ, ਜਿਹੜਾ ਅਕਾਲੀ ਦਲ ਬਾਦਲ ਹੈ ਉਹ ਇਸ ਸੈਸ਼ਨ ਦਾ ਉਹ ਨਹੀਂ ਗਿਆ ਜੀ। ਸੈਸ਼ਨ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਵਾਲੇ ਸੀ, ਇਹਨਾਂ ਨੂੰ ਵੀ ਅਪੀਲ ਕੀਤੀ ਗਈ ਸੀ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ। ਲਿਖਤ ਅਪੀਲ ਸੀਗੀ, ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਕਿਉਂਕਿ ਤੁਸੀਂ ਵਿਧਾਇਕ ਦਲ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਏ ਹੋ, ਉੱਥੇ
ਤੁਹਾਡੇ ਜਿਹੜੇ ਵਿਧਾਇਕ ਨੇ ਕੁਛ ਉਹ ਪੋਜ਼ਿਟਿਵ ਆਏ ਆ, ਤੁਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਹੋ, ਇਸ ਕਰਕੇ ਤੁਹਾਨੂੰ ਵਿਧਾਨ ਸਭਾ ਨਾ ਆਉਣ ਦੀ ਅਪੀਲ ਕੀਤੀ ਜਾਂਦੀ ਹੈ। ਰਿਸਟ੍ਰਿਕਸ਼ਨ ਨਹੀਂ ਸੀਗੀ, ਅਪੀਲ ਕੀਤੀ ਜਾਂਦੀ ਹੈ। ਇਹ ਠੀਕ ਹੈ ਕਿ ਜਿਹੜੇ ਵਿਧਾਨ ਸਭਾ ਦੇ ਬਾਹਰ ਰੋਕਿਆ ਗਿਆ, ਹਰਪਾਲ ਸਿੰਘ ਚੀਮਾ ਹੋਰਾਂ ਨੂੰ ਜਿਹੜਾ ਸੀਗਾ ਉਹ ਰੋਕਿਆ ਗਿਆ, ਬਾਕੀ ਜਿਹੜੇ ਵਿਧਾਇਕ ਸੀ ਮੀਤ ਹੇਰ ਹੋਰੀ ਉਹਨਾਂ ਨੂੰ ਰੋਕਿਆ ਗਿਆ। ਉਹ ਉੱਥੇ ਬਹਿ ਗਏ, ਬਾਹਰ ਬਹਿ ਗਏ ਧਰਨਾ ਲਾ ਕੇ, ਆਪਣੀਆਂ ਰਿਪੋਰਟਾਂ ਨਾਲ ਲੈ ਕੇ ਵੀ ਸਾਡੇ ਕੋਲ ਰਿਪੋਰਟਾਂ ਨੈਗੇਟਿਵ ਨੇ, ਔਰ ਸਵਾਲੀਆ ਚਿੰਨ੍ਹ ਤਾਂ ਉਹਨਾਂ ਨੇ ਖੜੇ ਕਰ ਦਿੱਤੇ ਸਰਕਾਰ ਦੇ ਉੱਤੇ। ਅਕਾਲੀ ਦਲ ਬਾਦਲ ਵਾਲੇ ਆਏ ਹੋਈ ਨਹੀਂ। ਜਦੋਂ ਇਹ ਸੈਸ਼ਨ ਹੋ ਗਿਆ ਉਦੋਂ ਬਾਅਦ ਜਿਹੜਾ ਜੀ ਉਹ ਪ੍ਰੈਸ ਕਾਨਫਰੰਸ ਜਿਹੜੀ ਉਹ ਕਰ ਰਹੇ ਆ ਆਪਣੇ ਪੇਜ ਦੇ ਰਾਹੀਂ ਕਿ ਜੀ ਸਾਨੂੰ ਤਾਂ ਰੋਕਿਆ ਗਿਆ ਸੀਗਾ, ਵਿਧਾਨ ਸਭਾ ਦੇ ਸਪੀਕਰ ਨੇ ਰੋਕਿਆ ਸੀ, ਅਸੀਂ ਤਾਂ ਵੱਡੇ ਹਿੱਤਾਂ ਦੇ ਖਾਤਰ ਨਹੀਂ ਆਏ ਕਿ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਅਸੀਂ ਸ਼ਾਮਲ ਸੀਗੇ ਵੀ ਉੱਥੇ ਜਿਹੜੀ ਮੁਸ਼ਕਲ ਅੰਦਰ ਕਿਸੇ ਨੂੰ ਜਿਹੜੀ ਜੀ ਉਹ ਨਾ ਆ ਜਾਵੇ, ਇਸ ਕਰਕੇ ਨਹੀਂ ਅਸੀਂ ਆਏ। ਪਰ ਅਸਲ ਜਿਹੜਾ ਇਹਦਾ ਕਾਰਨ ਹੈ ਜੀ ਨਾ ਆਉਣ ਦਾ, ਉਹ ਸਹੀ ਮਾਇਨਿਆਂ ਦੇ ਵਿੱਚ ਇਹ ਆ ਕਿ ਇਸ ਗੱਲ ਦਾ ਪਹਿਲਾਂ ਹੀ ਐਲਾਨ ਹੋ ਗਿਆ ਸੀਗਾ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਖੇਤੀ ਆਰਡੀਨੈਂਸ ਨੇ, ਬਿਜਲੀ ਸੋਧ ਬਿੱਲ ਕੇਂਦਰ ਦੇ ਵੱਲੋਂ ਲਿਆਂਦਾ ਜਾ ਰਿਹਾ, ਉਹਦਾ ਵਿਰੋਧ ਕੀਤਾ ਜਾਊਗਾ, ਉਹਦੇ ਵਿਰੋਧ ਦੇ ਵਾਸਤੇ ਮਤਾ ਪਾਇਆ ਜਾਊਗਾ। ਅਕਾਲੀ ਦਲ ਬਾਦਲ ਦੀ ਸਥਿਤੀ ਦੋਨਾਂ ਹਾਲਾਤਾਂ ਦੇ ਵਿੱਚ ਕਸੂਤੀ ਬਣਨੀ ਸੀ, ਬਣ ਗਈ। ਜੇ ਉਹ ਵਿਧਾਨ ਸਭਾ ਦੇ ਵਿੱਚ ਜਾਂਦੇ ਜਾਂ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਹੀ ਕਰਨ ਦੇ ਬਾਅਦ ਜਿਹੜਾ ਦੀ ਬਹਿ ਕੇ ਸਥਿਤੀ ਹੋਰ ਹੋਣੀ ਸੀ। ਇਹਨਾਂ ਨੇ ਸੋਚਿਆ ਜੀ ਕਿ ਮਤਲਬ ਕਿਹੜਾ ਕਿਸੇ ਨੇ ਪੁੱਛਣਾ ਨਹੀਂ ਕਿ ਕਿਹੜਾ ਕੁਛ ਹੋਣਾ। ਅੱਛਾ, ਉੱਥੇ ਜੇ ਹੁਣ ਇਹ ਜਾ ਕੇ ਜਿਹੜਾ ਆਰਡੀਨੈਂਸ ਜਿਹੜੇ ਜਾਰੀ ਹੋਏ ਨੇ, ਜੇ ਉਹਨਾਂ ਦੇ ਖਿਲਾਫ ਆਏ ਮਤੇ ਦੇ ਹੱਕ ਦੇ ਵਿੱਚ ਭੁਗਤ ਜਾਂਦੇ ਤੇ ਕੇਂਦਰ ਦੀ ਸਰਕਾਰ ਨੇ ਜਿਹੜਾ ਜੀ ਉਹ ਮੋਹਰ ਬਣਾਉਣਾ ਸੀ ਵੀ ਆਓ ਦੱਸੋ ਤੁਸੀਂ ਤਾਂ ਇੱਥੇ ਪਾਰਟ ਹੋ, ਆਹ ਦੇਖੋ ਸਾਈਨ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਇਹਨਾਂ ਆਰਡੀਨੈਂਸਾਂ ਦੇ ਉੱਤੇ ਉਹਦੇ ਵੀ ਹੋਏ ਆ, ਤੁਸੀਂ ਕਿਵੇਂ ਉਹਦੇ ਵਿਰੁੱਧ ਮਤਾ ਲਿਆ ਰਹੇ ਹੋ। ਜੇ ਉਸ ਮਤੇ ਦੇ ਇਹ ਦੂਜੀ ਤਰ੍ਹਾਂ ਭੁਗਤੇ ਭਾਜਪਾ ਦੇ ਨਾਲ ਖੜੇ ਹੋ ਜਾਂਦੇ ਤੇ ਪੰਜਾਬ ਦੇ ਵਿੱਚ ਪਹਿਲਾਂ ਹੀ 550 ਪਿੰਡਾਂ ਦੇ ਬਾਹਰ ਕਿਸਾਨ ਜਿਹੜੇ ਆ ਉਹ ਬੈਠੇ ਆ ਧਰਨੇ ਲਾ ਕੇ ਕਿ ਅਕਾਲੀ ਦਲ ਦੇ ਆਗੂਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। 6ਵਾਂ ਦਿਨ ਜਿਹੜਾ ਜੀ ਚੱਲ ਪਿਆ, ਅਕਾਲੀ ਆਗੂ ਜਿਹੜੇ ਪਿੰਡਾਂ ਦੇ ਵਿੱਚ ਨਹੀਂ ਗਏ, ਵੜਨ ਨਹੀਂ ਦਿੱਤੇ ਇਹਨਾਂ ਜਿਹੜੇ ਜੀ ਉਹ ਕਿਸਾਨਾਂ ਨੇ, ਉਹ ਪਹਿਲਾਂ ਹੀ ਮੰਦੇ ਹਾਲ ਜਿਹੜਾ ਜੀ ਹੋਇਆ ਪਿਆ। ਉਹ ਅਕਾਲੀ ਦਲ ਬਾਦਲ ਜਿਹੜਾ ਜੀ ਉਹਦੀ ਸਥਿਤੀ ਬਣ ਗਈ ਆ ਕਿ ਜਿਹੜੇ ਸੱਪ ਦੇ ਮੂੰਹ 'ਚ ਕੋਹੜ ਕਿਰਲੀ, ਖਾਂਦਾ ਤੇ ਕੋਹੜ ਆ, ਛੱਡਦਾ ਤੇ ਸਰਾਪ ਹੈ, ਉਹ ਜਿਹੜਾ ਜੀ ਉਹ ਬਣ ਗਿਆ। ਜਿਹੜਾ ਅਕਾਲੀ ਦਲ 1920 ਦੇ ਵਿੱਚ ਬਣਿਆ ਸੀ, ਉਹ ਰਾਜਾਂ ਦੇ ਹੱਕਾਂ ਦੇ ਵਾਸਤੇ, ਪੰਜਾਬ ਦੇ ਜਿਹੜਾ ਜੀ ਉਹ ਹੱਕਾਂ ਦੇ ਵਾਸਤੇ ਅਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਲੜਾਈਆਂ ਲੜਨ ਵਾਲਾ ਅੱਜ ਉਸ ਜਗ੍ਹਾ ਦੇ ਉੱਤੇ ਪਹੁੰਚ ਗਿਆ। ਉਹ ਕਹਿੰਦਾ ਕਿ ਰਾਜਾਂ ਦੀ ਸੰਘੀ ਘੁੱਟੀ ਜਾ ਰਹੀ ਹੈ ਤੇ ਇਹ ਘੁੱਟ ਲੈਣ ਦੇ ਜੀ। ਤੇ ਅੱਗੇ ਨੀਟ ਦੇ ਐਗਜ਼ਾਮ ਦੀ ਗੱਲ ਕਈ ਦਿਨਾਂ ਤੋਂ ਚੱਲੀ ਫਿਰਦੀ ਆ, ਉਸ ਨੂੰ ਰੁਕਵਾਉਣ ਦੇ ਲਈ ਜਿਹੜਾ ਸਾਰਾ ਮਾਮਲਾ ਆ ਸੁਪਰੀਮ ਕੋਰਟ ਵਿੱਚ ਪਹੁੰਚਿਆ। ਦੇਖੋ ਐਕਚੁਅਲੀ ਜਿਹੜਾ ਜੇ ਦੇਖਿਆ ਜਾਵੇ ਤਾਂ ਇਹ ਜੁੜਿਆ ਹੋਇਆ ਮਹਾਮਾਰੀ ਦੇ ਨਾਲ। ਬੱਚਿਆਂ ਦੇ ਵਾਸਤੇ ਏਡਾ ਵੱਡਾ ਰਿਸਕ ਜਿਹੜਾ ਜੀ ਉਹ ਕਿਉਂ ਲਿਆ ਜਾ ਰਿਹਾ, ਜਦੋਂ ਤੁਸੀਂ ਕੁਝ ਬਾਕੀ ਚੀਜ਼ਾਂ ਖੋਲਣ ਦੇ ਵਾਸਤੇ ਤਿਆਰ ਨਹੀਂ, ਤੁਹਾਡੇ ਕੋਲੇ ਟਰਾਂਸਪੋਰਟ ਨਹੀਂ ਖੁੱਲੀ ਅਜੇ ਤੱਕ, ਜਿਹੜੀਆਂ ਬੱਸਾਂ ਪ੍ਰੋਪਰ, ਤੁਹਾਡੀ ਟ੍ਰੇਨ ਸਰਵਿਸ ਨਹੀਂ ਸ਼ੁਰੂ ਹੋਈ, ਸਾਡੀਆਂ ਫਲਾਈਟ ਸ਼ੁਰੂ ਨਹੀਂ ਹੋਈਆਂ, ਜਿਹੜੀਆਂ ਟ੍ਰੇਨ ਚੱਲ ਰਹੀਆਂ ਨੇ ਉਹ ਸਪੈਸ਼ਲ ਟ੍ਰੇਨ ਨੇ, ਜਿਹੜੀਆਂ ਕੁਝ ਫਲਾਈਟ ਚੱਲ ਰਹੀਆਂ ਨੇ ਉਹ ਸਪੈਸ਼ਲ ਫਲਾਈਟਸ ਨੇ, ਅੰਤਰਰਾਜੀ ਬੱਸ ਸੇਵਾ ਨਹੀਂ ਸ਼ੁਰੂ ਹੋ ਸਕੀ ਦੂਜੇ ਰਾਜਾਂ ਤੋਂ ਆਉਣ ਵਾਲੀ, ਡੋਮੈਸਟਿਕ ਤੌਰ ਦੇ ਉੱਤੇ ਹੀ ਚੱਲ ਰਹੀ ਹੈ। ਉਹਦੇ ਵਿੱਚ ਫਿਰ ਇਹ ਨੀਟ ਤੇ JEE ਦੇ ਜਿਹੜੇ ਐਗਜ਼ਾਮ ਨੇ, ਇਹਦੀ ਕਾਹਲੀ ਕਿਉਂ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹਨੂੰ ਲੈ ਕੇ ਜਿਹੜੇ ਗੈਰ ਭਾਜਪਾਈ ਰਾਜ ਨੇ, 6 ਸੂਬੇ ਨੇ, ਉਹ ਸੁਪਰੀਮ ਕੋਰਟ ਹੁਣ ਪਹੁੰਚੇ ਆ। ਸੋਨੀਆ ਗਾਂਧੀ ਨੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਲਈ ਸੀਗੀ ਗੈਰ ਭਾਜਪਾਈ ਰਾਜਾਂ ਦੀ, ਉਹਦੇ ਵਿੱਚ ਫੈਸਲਾ ਕੀਤਾ ਗਿਆ ਸੀਗਾ ਕਿ ਇਹਦੇ ਵਿਰੋਧ ਦੇ ਵਿੱਚ ਸੁਪਰੀਮ ਕੋਰਟ ਜਾਇਆ ਜਾਊਗਾ। COVID-19 ਦੀ ਮਹਾਮਾਰੀ ਦੇ ਚਲਦਿਆਂ ਇਹਨੂੰ ਰੋਕਣ ਦੀ ਮੰਗ ਜਿਹੜੀ ਹੈ ਉਹ ਕੀਤੀ ਗਈ ਆ। ਔਰ ਇਹਦੇ ਵਿੱਚ ਜਿਹੜਾ ਜੀ ਪੱਛਮੀ ਬੰਗਾਲ ਦੇ ਜਿਹੜਾ ਜੀ ਉਹਦੇ ਵੱਲੋਂ, ਝਾਰਖੰਡ ਦੇ ਵੱਲੋਂ, ਰਾਜਸਥਾਨ ਦੇ ਵੱਲੋਂ, ਛੱਤੀਸਗੜ੍ਹ ਦੇ ਵੱਲੋਂ, ਮਹਾਰਾਸ਼ਟਰ ਦੇ ਵੱਲੋਂ, ਪੰਜਾਬ ਦੇ ਵੱਲੋਂ ਜਿਹੜਾ ਜੀ ਪਹੁੰਚ ਕੀਤੀ ਗਈ ਹੈ। ਸੈਕੰਡਲੀ ਅਦਾਲਤ ਨੇ JEE ਮੇਨ ਤੇ ਨੀਟ ਦੇ ਸਤੰਬਰ ਦੇ ਪਹਿਲੇ ਹਫ਼ਤੇ ਹੋਣ ਵਾਲੀਆਂ ਜਿਹੜੀਆਂ ਪ੍ਰੀਖਿਆਵਾਂ ਨੇ, ਇਸ ਮਾਮਲੇ ਦੇ ਉੱਤੇ ਜਿਹੜੀ ਅਜੇ ਉਹ ਸੁਣਵਾਈ ਅਜੇ ਇੱਕਦਮ ਨਹੀਂ ਕੀਤੀ ਗਈ। ਉਹਨੇ 17 ਅਗਸਤ ਨੂੰ ਇਹ ਗੱਲ ਜ਼ਰੂਰ ਕਹੀ ਸੀ ਸੁਪਰੀਮ ਕੋਰਟ ਨੇ ਕਿ ਵਿਦਿਆਰਥੀਆਂ ਦਾ ਕੀਮਤੀ ਸਾਲ ਬਰਬਾਦ ਨਹੀਂ ਕੀਤਾ ਜਾ ਸਕਦਾ, ਜ਼ਿੰਦਗੀ ਚੱਲਦੀ ਰਹਿਣੀ ਚਾਹੀਦੀ ਹੈ।
ਹੁਣ ਇਹਦੇ ਵਿੱਚ ਸਵਾਲ ਇਹ ਆ ਕਿ ਜੋ ਇਹ ਟਿੱਪਣੀ ਸੁਪਰੀਮ ਕੋਰਟ ਨੇ ਪਹਿਲਾਂ ਕੀਤੀ ਸੀ ਵੀ ਜੇ ਤਾਂ ਉਹ ਇਸੇ ਟਿੱਪਣੀ ਦੇ ਉੱਤੇ ਕਾਇਮ ਰਹਿੰਦੀ ਆ ਤੇ ਫਿਰ ਤਾਂ ਉੱਥੋਂ ਜਿਹੜਾ ਦੀ ਕੋਈ ਘੱਟ ਚਾਂਸਸ ਹੈ ਕਿ ਇਹਨਾਂ ਜਿਹੜੀਆਂ ਐਗਜ਼ਾਮ ਨੇ ਇਹਨਾਂ ਦੇ ਉੱਤੇ ਪਾਬੰਦੀ ਲੱਗ ਜੂਗੀ, ਸਟੇ ਜਿਹੜਾ ਦੀ ਉਹ ਮਿਲ ਜੂਗਾ। ਪਰ ਇਹਨਾਂ ਜ਼ਰੂਰ ਹੈ ਕਿ ਜੇ ਹੋ ਜਾਂਦੀਆਂ ਨੇ, ਹੁਣ ਜਿਹੜੇ ਇਹਦੇ ਵਿੱਚ ਬੈਠਣ ਵਾਲੇ ਬੱਚੇ ਨੇ ਉਹ ਦੋ ਚਿੱਤੀ ਦੇ ਵਿੱਚ ਜਿਹੜਾ ਦੀ ਉਹ ਪੈ ਗਏ। ਉਹ ਦੋ ਚਿੱਤੀ ਦੇ ਵਿੱਚ ਇਸ ਪੱਖੋਂ ਪੈ ਗਏ ਵੀ ਸੁਪਰੀਮ ਕੋਰਟ ਕੀ ਫੈਸਲਾ ਲਊਗੀ, ਉਹ ਇਹਦੇ ਉੱਤੇ ਪਾਬੰਦੀ ਲਾਉਂਦੀ ਆ ਨਹੀਂ ਲਾਉਂਦੀ ਆ ਨਹੀਂ ਲਾਉਂਦੀ। ਵਿੱਚ ਚੱਲ ਰਹੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਸੁਬਰਾਮਣੀਅਮ ਸਵਾਮੀ ਤਕਰੀਬਨ ਵੱਖਰੀ ਸੁਰ ਰੱਖਦੇ ਆ ਹਰੇਕ ਮਾਮਲੇ ਤੇ। ਉਹਨਾਂ ਕੱਲ ਟਵੀਟ ਕਰਕੇ ਇਹ ਗੱਲ ਆਖੀ ਸੀਗੀ ਕਿ ਵੀ ਜੇ 11 ਰਾਜਾਂ ਦੇ ਮੁੱਖ ਮੰਤਰੀ ਇਹ ਕਹਿੰਦੇ ਆ ਕਿ ਜੀ ਨੀਟ ਤੇ JEE ਦੇ ਐਗਜ਼ਾਮ ਨਹੀਂ ਹੋਣੇ ਚਾਹੀਦੇ ਤੇ ਉਹਨਾਂ ਨੂੰ ਸੁਪਰੀਮ ਕੋਰਟ ਜਾਣ ਦੀ ਕੀ ਲੋੜ ਹੈ? ਕੀ ਉਹਨਾਂ ਦੀ ਪੁੱਛਗਿੱਛ ਹੈ ਨਹੀਂ ਕਿ ਉਹਨਾਂ ਕੋਲੇ ਪਾਵਰ ਨਹੀਂ ਹੈਗੀ ਕਿ 11 ਦੇ 11 ਜਿਹੜੇ ਨੇ ਕਹਿ ਦੇਣ ਕਿ ਅਸੀਂ ਨਹੀਂ ਕਰਵਾਉਂਦੇ ਨੀਟ ਤੇ ਆਪੇ ਇਹ ਕੈਂਸਲ ਜਿਹੜੇ ਉਹ ਹੋ ਜਾਣੇ ਆ, ਭਾਵੇਂ ਉਹ ਸਟੂਡੈਂਟਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਇਸ ਮਾਮਲੇ ਤੇ ਖੜੇ ਆ। ਕੀ ਹੋਣਾ ਜਿਵੇਂ ਮੈਂ ਕਿਹਾ ਕਿ ਬੱਚਿਆਂ ਦੇ ਵਿੱਚ ਦੋ ਚਿੱਤੀ ਜਿਹੜੀ ਹੈ ਜੀ ਇਸ ਸਾਰੇ ਮਾਮਲੇ ਨੂੰ ਲੈ ਕੇ ਵੱਡੀ ਖੜੀ ਹੋਈ ਹੈ ਵੀ ਕੀ ਬਣੂਗਾ ਇਸ ਮਸਲੇ ਦੇ ਉੱਤੇ। ਜੇ ਐਗਜ਼ਾਮ ਨਹੀਂ ਜਾਣਾ ਤਾਂ ਕਿਵੇਂ ਪਹੁੰਚਣਗੇ, ਇਹ ਇੱਕ ਵੱਡੀ ਗੱਲ ਆ। ਉੱਥੇ ਜਾ ਕੇ ਰਹਿਣ ਸਹਿਣ, ਕਿਉਂਕਿ ਕੁਛ ਬੱਚੇ ਇਕੱਲੇ ਜਾਂਦੇ ਆ, ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹੈਗੇ ਜਿਨ੍ਹਾਂ ਦੇ ਨਾਲ ਪੇਰੈਂਟ ਜਾਂਦੇ ਆ, ਲੜਕੀਆਂ ਦੇ ਨਾਲ ਖਾਸ ਤੌਰ ਦੇ ਉੱਤੇ ਉਹਨਾਂ ਦੇ ਪਿਓ ਜਾਂ ਭਰਾ ਕੋਈ ਨਾ ਕੋਈ ਜਾਂਦਾ, ਉਹ ਕਿੱਥੇ ਜਾ ਕੇ ਜਿਹੜਾ ਜੀ ਉਹ ਰਹਿਣਗੇ, ਉਹਨਾਂ ਦੇ ਰਹਿਣ ਸਹਿਣ ਦਾ ਇੰਤਜ਼ਾਮ ਕੀ ਹੋਊਗਾ, ਟਰਾਂਸਪੋਰਟ ਦਾ ਇੰਤਜ਼ਾਮ ਕੀ ਹੋਊਗਾ, ਕਿੱਥੇ ਖੱਜਲ ਉਹ ਹੋਣਗੇ। ਇਹ ਬੜੇ ਸਾਰੇ ਜਿਹੜੇ ਜੀ ਉਹ ਸਵਾਲ ਨੇ ਜਿਹੜੇ ਬੇਹੱਦ ਗੰਭੀਰ ਨੇ ਜੀ। ਤੇ ਅੱਗੇ ਗੱਲ ਕਰਦੇ ਹਾਂ, ਇੱਕ ਫਿਰਕੇ ਦਾ ਪ੍ਰੋਗਰਾਮ ਵਾਲਾ ਜਿਹੜਾ ਦਿੱਲੀ ਦੇ ਵਿੱਚ ਕੋਈ ਪ੍ਰੋਗਰਾਮ ਚੱਲ ਰਿਹਾ ਸੀਗਾ, ਦਿੱਲੀ ਹਾਈ ਕੋਰਟ ਨੇ ਉਸ ਤੇ ਪਾਬੰਦੀ ਲਾਈ। ਦਿੱਲੀ ਦੀ ਹਾਈ ਕੋਰਟ ਨੇ ਇਹ ਤਾਂ ਇੱਕ ਸੁਦਰਸ਼ਨ TV ਪ੍ਰੋਗਰਾਮ ਹੈ ਜੀ, ਉਹਦੇ ਵਿੱਚ ਨਾ ਜੀ ਪ੍ਰੋਗਰਾਮ ਦਿਖਾਇਆ ਜਾਣਾ ਸੀਗਾ ਰਾਤ ਜਿਹੜਾ ਜੀ UPSC ਦੇ ਉੱਤੇ ਜਿਹੜਾ ਜੀ, ਔਰ UPSC ਦੇ ਬਾਰੇ ਦੇ ਵਿੱਚ ਇਹਦਾ ਜਿਹੜਾ ਦਿਖਾਇਆ ਜਾ ਰਿਹਾ ਸੀਗਾ ਪ੍ਰੋਮੋ, ਉਹ ਇਹਦਾ ਖਤਰਨਾਕ ਪ੍ਰੋਮੋ ਜਿਹੜਾ ਸੀਗਾ ਕਿ ਉਹ ਇੱਕ ਕਿਸਮ ਦੇ ਨਾਲ ਜੋ ਕੁਝ ਦਿੱਲੀ ਦੇ ਵਿੱਚ ਕੁਝ ਮਹੀਨੇ ਪਹਿਲਾਂ ਹੋ ਕੇ ਹਟਿਆ, ਇਹ ਉਸ ਪਾਸੇ ਵੱਲ ਨੂੰ ਸਿੱਧਾ ਜਿਹੜਾ ਜੀ ਉਹ ਇਸ਼ਾਰਾ ਕਰ ਰਿਹਾ ਸੀਗਾ। ਦੇਖੋ ਪੱਤਰਕਾਰਾਂ ਦੇ ਉੱਤੇ ਤਾਂ ਮਾਮਲੇ ਦਰਜ ਹੋ ਜਾਂਦੇ ਆ, ਪਰ ਲੋਕ ਪੱਖੀ ਜਿਹੜੇ ਖਬਰਾਂ ਦਿੰਦੇ ਆ, ਹੁਣ ਏਦਾਂ ਦੀ ਨਫ਼ਰਤ ਦੀ ਫਸਲ ਜਿਹੜੇ ਬੀਜਣ ਵਾਲੇ ਚੈਨਲ ਹੈ, ਇਹਨਾਂ ਦੇ ਮਾਮਲਿਆਂ ਤੇ ਹੁਣ ਪ੍ਰੋਗਰਾਮ ਤੇ ਰੋਕ ਜਿਹੜੀ ਜੀ ਉਹ ਲਾਤੀ। ਇਹਦੇ ਚੈਨਲ ਦੇ ਓਨਰ ਦੇ ਉੱਤੇ ਮਾਮਲਾ ਦਰਜ ਕਿਉਂ ਨਹੀਂ ਹੋਇਆ ਜੀ, ਇਹ ਵੱਡਾ ਜਿਹੜਾ ਉਹ ਸਵਾਲ ਹੈ। ਇਹ ਜਿਹੜਾ ਚੈਨਲ ਹੈ, ਜਿਹੜਾ ਮੁਲਕ ਦੇ ਸਿਵਲ ਸਰਵਿਸਿਜ਼ 2019 ਦਾ ਜਿਹੜਾ ਐਗਜ਼ਾਮ ਹੋਇਆ, ਉਹਦੇ ਜਿਹੜਾ ਨਤੀਜਾ ਪਿੱਛੇ ਜਿਹਾ ਆਇਆ, ਇਹਦੇ ਵਿੱਚ IM, IPS, IRS ਵਰਗੇ ਜਿਹੜੇ ਉਮੀਦਵਾਰ ਆ ਉਹਨਾਂ ਦੀ ਚੋਣ ਹੁੰਦੀ ਹੈ। ਇਹ ਜਿਹੜਾ ਚੈਨਲ ਹੈ ਜਿਹੜਾ ਉਹਦੇ ਉੱਤੇ ਇਹ ਪ੍ਰੋਗਰਾਮ ਦਿਖਾਇਆ ਜਾਣਾ ਸੀ ਰਾਤ ਦੀ, ਤੇ ਪਾਬੰਦੀ ਲਾਤੀ ਦਿੱਲੀ ਹਾਈ ਕੋਰਟ ਨੇ। ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਾਮੀਆ ਦੇ ਜਹਾਦੀਆਂ ਨੂੰ ਇਹਦੇ ਵਿੱਚ ਤਰਜੀਹ ਦਿੱਤੀ ਗਈ ਹੈ ਇਹਨਾਂ ਐਗਜ਼ਾਮ ਦੇ ਵਿੱਚ। ਮਤਲਬ ਕਿ ਉਹ UPSC ਜਿਹੜੀ ਕਿ ਐਗਜ਼ਾਮ ਲੈਂਦੀ ਹੈ, ਉਹਦੇ ਉੱਤੇ ਇੱਕ ਵੱਡਾ ਸਵਾਲ ਖੜਾ ਕਰ ਰਿਹਾ ਸੀ ਕਿ ਇਹਨੇ ਜਾਮੀਆ ਤਾਂ ਸਭ ਨੂੰ ਪਤਾ ਨਾ ਜੀ, ਜਿਹੜੀ ਯੂਨੀਵਰਸਿਟੀ ਹੈ ਉਹਦਾ ਵਿਵਾਦ ਜਿਹੜਾ ਉਹ ਚੱਲਦਾ ਰਿਹਾ। ਵਿਵਾਦ ਕਿਉਂ ਸੀਗਾ? ਆਹੀ ਗੱਲਾਂ ਨੇ ਜਿਹੜੀਆਂ ਇਹਦੇ ਵਿੱਚ ਨਫ਼ਰਤ ਜਿਹੜੀ ਆ ਉਹ ਫੈਲਾਈ ਜਾ ਰਹੀ ਹੈ। ਉਹ ਮਤਲਬ ਉਸ UPSC ਦੇ ਉੱਤੇ ਵੀ ਵੱਡੇ ਸਵਾਲ ਖੜੇ ਕਰਤੇ ਵੀ ਉਹਨੇ ਜਾਣ ਬੁੱਝ ਕੇ ਇਹਦੇ ਵਿੱਚ ਇੱਕ ਫਿਰਕੇ ਦੇ ਜਿਹੜਾ ਮੁਸਲਿਮ ਭਾਈਚਾਰਾ ਹੈ ਉਹਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਚੁਣ ਕੇ ਭੇਜਿਆ। ਉਹ ਜਿਹੜਾ ਹੋਸਟ ਹੈ ਉਹਦੇ ਵਿੱਚ ਜਿਹੜਾ ਉਹਦਾ ਪ੍ਰੋਮੋ ਚੱਲਦਾ ਸੀ, ਉਹ ਜ਼ੋਰਦਾਰ ਤਰੀਕੇ ਨਾਲ ਲੋਕਾਂ ਤੋਂ ਸਵਾਲ ਉਠਾ ਰਿਹਾ ਕਿ ਹੁਣ ਤੁਸੀਂ ਇਹ ਬਰਦਾਸ਼ਤ ਕਰੋਗੇ ਕਿ ਜਾਮੀਆ ਦੇ ਲੋਕ ਤੁਹਾਡੇ ਉੱਤੇ ਆ ਕੇ ਡਿਪਟੀ ਕਮਿਸ਼ਨਰ ਲੱਗਣ, ਜਾਮੀਆ ਦੇ ਲੋਕ ਤੁਹਾਡੇ ਉੱਤੇ ਆ ਕੇ ਜਿਹੜਾ ਜੀ ਉਹ ਆਫਿਸਰ ਲੱਗਣ। ਉਹ ਇੱਕ ਨਫ਼ਰਤ ਦੇ ਨਾਲ ਜਿਹੜਾ ਜੀ ਉਹ ਦਿਖਾ ਰਿਹਾ ਸੀ। ਇਹ ਹਾਈ ਕੋਰਟ ਤੱਕ ਪਹੁੰਚਿਆ, ਚੰਗੀ ਗੱਲ ਹੈ। ਇਹਦੇ ਉੱਤੇ ਜਿਹੜੀ ਜੀ ਉਹ ਪਾਬੰਦੀ ਲੱਗ ਗਈ, ਜਾਂ ਹੁਣ ਇਹਦੇ ਪੁੱਛਗਿੱਛ ਦੇ ਵਾਸਤੇ ਉਹਨੂੰ ਸੱਦਿਆ ਗਿਆ। ਜਿਹੜੇ ਤੱਥ ਹੈ, ਜਿਹੜੇ ਅੰਕੜੇ ਹੈ, ਉਹ ਇਹਦੇ ਬਿਲਕੁਲ ਉਲਟ ਹੈ ਜੋ ਇਹ ਜਿਹੜਾ ਜੀ ਉਹ ਭਕਾਈ ਮਾਰ ਰਿਹਾ ਸੀਗਾ ਜੀ। 829 ਉਮੀਦਵਾਰ ਇਹਦੇ ਵਿੱਚ ਸੀਗੇ, ਔਰ 829 ਦੇ ਵਿੱਚੋਂ 40 ਨੇ ਇਹ ਸਾਈਟ ਦੇ ਉੱਤੇ ਉਹਨਾਂ ਦੇ ਜਿਹੜਾ UPSC ਦੀ ਸਾਈਟ ਦੇ ਉੱਤੇ ਨਤੀਜੇ ਪਏ ਆ, ਕੋਈ ਦੇਖ ਸਕਦਾ ਇਹਨਾਂ ਨੂੰ। 829 ਦੇ ਵਿੱਚੋਂ 40 ਜਿਹੜੇ ਸੀਗੇ ਜੀ ਉਹ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਨੇ। ਨਾਵਾਂ ਤੋਂ ਪਤਾ ਲੱਗ ਜਾਂਦਾ ਸਰ। ਔਰ ਜਿਹੜੇ ਸਫਲ ਹੋਏ ਜਿਹੜੇ ਉਮੀਦਵਾਰ ਨੇ, ਟੋਟਲ 829, 40 ਉਹਦੇ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਨੇ। ਮਤਲਬ ਕਿ ਔਰ ਇਹ
ਜਿਹੜੇ ਉਹ 35 ਤੋਂ 42 ਉਮੀਦਵਾਰ ਜਿਹੜੇ ਨੇ ਜੀ ਇਸ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ। ਜੇ ਆਪਾਂ ਗੱਲ ਕਰੀਏ ਜੀ ਟੋਟਲ ਰੇਸ਼ੋ ਦੀ, ਜਿਹੜੀ ਟੋਟਲ ਪਾਪੂਲੇਸ਼ਨ ਆ ਉਹਦੇ ਹਿਸਾਬ ਦੇ ਨਾਲ 14.22% ਹੈ ਉਹਨਾਂ ਦੀ ਪਾਪੂਲੇਸ਼ਨ। ਜੇ ਆਪਾਂ ਪਾਪੂਲੇਸ਼ਨ ਦੇ ਹਿਸਾਬ ਨਾਲ ਚੱਲੀਏ, 2005 ਦੇ ਵਿੱਚ ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਦੀ ਅਗਵਾਈ ਦੇ ਵਿੱਚ ਬਣਾਈ ਸਟਰਕਚਰ ਕਮੇਟੀ ਜਿਹੜੀ ਸੀ, ਉਹਦਾ ਫਾਰਮੂਲਾ 2006 ਦੇ ਵਿੱਚ ਜਿਹੜਾ ਰਿਪੋਰਟ ਪੇਸ਼ ਕੀਤੀ ਸੀ, ਉਹਦੇ ਅਨੁਸਾਰ ਦੇਸ਼ ਦੀ ਅਫਸਰਸ਼ਾਹੀ ਦੇ ਵਿੱਚ ਇਸ ਭਾਈਚਾਰੇ ਦਾ ਹਿੱਸਾ 2.5% ਬਣਦਾ, ਜਿਹੜਾ ਅਨੁਸੂਚਿਤ ਜਾਤੀਆਂ ਜਨਜਾਤੀਆਂ ਤੋਂ ਵੀ ਘੱਟ ਹੈ। ਜੇ ਆਪਾਂ ਇਹ ਜੋ ਕੁਛ ਇਹ ਚੈਨਲ ਦੇ ਉੱਤੇ ਜਿਹੜਾ ਵੀ ਉਹ ਦਿਖਾਇਆ ਜਾ ਰਿਹਾ ਸੀਗਾ ਜੀ, ਉਸ ਹਿਸਾਬ ਦੇ ਨਾਲ ਆਪਾਂ ਇਹਦਾ ਰੇਸ਼ੋ ਜਿਹੜੀ ਜੀ ਉਹ ਕੱਢ ਲਈਏ ਤੇ ਉਹ ਕਿੰਨੀ ਬਣਦੀ ਆ, ਤੇ ਮੇਰਾ ਖਿਆਲ ਉਹ ਨੱਕ ਦਬੋ ਕੇ ਜਿਹੜੀ ਜੀ ਉਹ ਚੈਨਲ ਵਾਲਿਆਂ ਨੂੰ ਜਿਹੜੇ ਉਹ ਦਬਾਉਣ ਦੀ ਜਿਹੜੀ ਉਹ ਲੋੜ ਆ। ਜਿਹੜੇ UPSC ਜਹਾਦ ਜਾਂ ਜਾਮੀਆ ਜਹਾਦੀਆ ਦਾ ਨਾਮ ਇਹਨੂੰ ਜਿਹੜਾ ਜੀ ਉਹ ਦੇ ਰਹੇ ਸੀ, ਤੱਥ ਕੁਛ ਨੇ ਜੋ ਮੈਂ ਤੁਹਾਨੂੰ ਦੱਸਿਆ, ਇਹ ਸਾਰੇ ਉਹਦੇ ਸਾਈਟ ਦੇ ਉੱਤੇ ਪਏ ਆ ਜੀ, ਜਿਹੜੀ UPSC ਦੀ, ਕਿ ਕਿੰਨੇ ਲੋਕਾਂ ਨੇ ਐਗਜ਼ਾਮ ਦਿੱਤਾ, ਕਿੰਨੇ ਲੋਕ ਉਹਦੇ ਵਿੱਚੋਂ ਸਫਲ ਹੋਏ। ਜਦੋਂ ਅੱਗੇ ਨਾਮ ਨੇ ਉਹਦੇ ਵਿੱਚੋਂ ਟਿਕ ਕਰਕੇ ਤੁਸੀਂ ਜਿਹੜਾ ਜੀ ਉਹ ਕਰ ਸਕਦੇ ਹੋ ਕਿੰਨੇ ਨਾਮ ਇਹਦੇ ਵਿੱਚੋਂ ਨੇ। ਅਜਿਹੀ ਨਫ਼ਰਤ ਦੀ ਜਿਹੜੀ ਫਸਲ ਆ ਜੀ ਉਹ ਕੰਟੀਨਿਊ ਦੇ ਚੈਨਲ ਜਿਹੜੀ ਉਹ ਬੀਜ ਰਹੇ ਆ। ਜਦੋਂ ਮਰਕਜ਼ ਵਾਲੇ ਜਿਹੜੇ ਜੀ ਸੀਗੇ, ਉਦੋਂ ਕਿਸ ਤਰੀਕੇ ਦੇ ਨਾਲ ਜਿਹੜਾ ਦੀ ਨਫ਼ਰਤ ਫੈਲਾਈ ਗਈ ਸੀ ਕਿ ਇੰਨੇ ਬੰਬ ਨੇ ਜੀ ਉੱਥੇ, ਕਰੋਨਾ ਬੰਬ ਨੇ। ਜਦੋਂ ਪਿਛਲੇ ਦਿਨਾਂ ਦੇ ਵਿੱਚ ਮੁੰਬਈ ਦੀ ਹਾਈ ਕੋਰਟ ਨੇ ਉਹ ਮਾਮਲੇ ਸਾਰੇ ਰੱਦ ਕਰ ਦਿੱਤੇ, ਕੈਂਸਲ ਕਰ ਦਿੱਤੇ, ਕਿਸੇ ਨੇ ਕੋਈ ਖਬਰ ਜਿਹੜੀ ਜੀ ਉਹ ਨਹੀਂ ਉਹ ਵਿਖਾਈ। ਉਦੋਂ ਇੰਨੀ ਜ਼ਹਿਰ ਜਿਹੜੀ ਜੀ ਇਹਨਾਂ ਨੇ ਗੜਛੀ ਕਿ ਮਤਲਬ ਹੈਰਾਨ ਹੋ ਕੇ ਦੇਖ ਕੇ ਬਈ ਇਹ ਜਿਹੜੀ ਮਹਾਮਾਰੀ ਆ ਉਹਦੇ ਵਿੱਚ ਵੀ ਕਿੰਨੀ ਨਫ਼ਰਤ ਇਹ ਇੱਕ ਫਿਰਕੇ ਦੇ ਉੱਤੇ ਰੱਖ ਕੇ ਜਿਹੜਾ ਜੀ ਉਹ ਫੈਲਾ ਰਹੇ। ਉਹ ਤੇ ਕਦੀ ਵੀ ਇਹਨਾਂ ਨੇ ਬੰਦ ਨਹੀਂ ਨਾ ਕੀਤਾ। ਤੇ ਅੱਗੇ ਸਮੇਤ ਸੈਣੀ ਦੀ ਗੱਲ ਕਰੀਏ, ਪੁਲਿਸ ਦੀ ਪਹੁੰਚ ਤੋਂ ਬਾਹਰ ਐਕਚੁਅਲੀ ਦੇਖਿਆ ਜਾਵੇ ਤਾਂ ਜਿਹੜਾ ਹੁਣ DGP ਦੇ ਅਹੁਦੇ ਤੋਂ ਰਿਟਾਇਰ ਹੋਇਆ ਤੇ ਉਹਦਾ ਜਿੰਨਾ ਕਾਰਜਕਾਲ ਹੈ ਉਹ ਅਜਿਹੇ ਵਿਵਾਦਾਂ ਦੇ ਵਿੱਚ ਹੀ ਲੰਘਿਆ। ਜਿਹੜਾ CBI ਨੂੰ ਵੀ ਟਿਕ ਜਾਣਦਾ, ਉਹਨੂੰ ਇਹ ਵੀ ਪਤਾ ਸੁਪਰੀਮ ਕੋਰਟ ਤੋਂ ਕਿਵੇਂ ਰਾਹਤ ਲੈਣੀ ਹੈ, ਹਾਈ ਕੋਰਟ ਤੋਂ ਕਿਵੇਂ ਰਾਹਤ ਲੈਣੀ ਆ, ਭੰਬਲ ਭੂਸਾ ਕਿਵੇਂ ਜਿਹੜਾ ਜੀ ਉਹ ਕ੍ਰੀਏਟ ਕਰਨਾ। ਇਹ ਕੋਈ ਪਹਿਲਾ ਮਾਮਲਾ ਨਹੀਂਗਾ ਜਿਹੜਾ ਸਮੇਤ ਸੈਣੀ ਦੇ ਖਿਲਾਫ ਜਿਹੜਾ ਉਹ ਸਾਹਮਣੇ ਆਇਆ। ਉਹਦੇ ਉੱਤੇ ਇਸ ਤਰ੍ਹਾਂ ਦੇ ਕਈ ਮਾਮਲੇ ਜਿਹੜੇ ਉਹ ਚੱਲਦੇ ਆ ਔਰ ਉਹ ਹਮੇਸ਼ਾ ਚੋਰ ਮੋਰੀਆਂ ਲੱਭ ਕੇ ਇਹਨਾਂ ਤੋਂ ਬਚਦਾ ਰਿਹਾ ਜੀ ਹੁਣ ਤੱਕ। ਹੋਇਆ ਇਸ ਲਈ ਕੀ ਕਿ ਇੱਥੇ ਮਦਦ ਜਿਹੜੀ ਆ ਉਹਦੀ ਹੋ ਰਹੀ ਆ, 100% ਉਹਦੀ ਮਦਦ ਜਿਹੜੀ ਆ ਪੁਲਿਸ ਦੇ ਵਿੱਚੋਂ ਹੋ ਰਹੀ ਆ। ਜੇ ਸਰਕਾਰ ਚਾਹੇ, ਪੰਜਾਬ ਦੀ ਸਰਕਾਰ ਜਿਹੜੀ ਉਹ ਚਾਹੇ, SIT ਨੂੰ ਖਿੱਚ ਕੇ ਇੱਕ ਵਾਰੀ ਕਹਿ ਦੇ ਕਿ ਅਦਾਲਤੀ ਹੁਕਮ ਨੇ ਲਿਆਓ ਜਿਹੜਾ ਵੀ ਉਹ ਫੜ ਕੇ, ਤੇ ਹੋ ਨਹੀਂ ਸਕਦਾ SIT ਫੜੇ ਨਾ। ਜਿਹੜੀ SIT ਤਫਤੀਸ਼ ਕਰ ਰਹੀ ਆ ਉਸ ਫਾਈਲ ਦੀਆਂ ਕਾਪੀਆਂ ਤਾਂ ਸਮੇਤ ਸੈਣੀ ਦੇ ਵਕੀਲ ਲਈ ਫਿਰਦੇ ਆ, ਉੱਥੋਂ ਅੰਦਰੋਂ ਕਿਵੇਂ ਜਿਹੜੀਆਂ ਜੋ ਨਿਕਲੀਆਂ ਅਦਾਲਤ ਚਲਾਉਂਦੇ ਫਿਰਦੇ ਆ। ਮੈਂ ਤੁਹਾਨੂੰ ਦੱਸਿਆ ਵੀ ਡਿਟੇਲ ਉਹਦੀ ਕੀ ਹੈ। SIT ਨੇ ਕੀ ਕੀਤਾ ਕਿ ਛਾਪੇਮਾਰੀ ਕੀਤੀ ਦੋ ਜਗ੍ਹਾ ਦੇ ਉੱਤੇ, ਇੱਕ ਤਾਂ ਉਹਦੀ ਕੋਠੀ ਜਿਹੜੀ ਚੰਡੀਗੜ੍ਹ ਦੇ ਵਿੱਚ, ਦੂਜੇ ਉਹਦੇ ਫਾਰਮ ਹਾਊਸ ਦੇ ਉੱਤੇ। ਕਹਿੰਦੇ ਦੋਨੋਂ ਜਗ੍ਹਾ ਦੇ ਉੱਤੇ ਸਮੇਤ ਸੈਣੀ ਨਹੀਂ ਜਿਹੜਾ ਜੀ ਉਹ ਮਿਲਣਾ ਵੀ ਨਹੀਂ ਸੀਗਾ। ਇਹਦੀਆਂ ਕੱਚੀਆਂ ਗੋਲੀਆਂ ਤਾਂ ਸਮੇਤ ਸੈਣੀ ਦੀ ਖੇਡਿਆ ਹੋਇਆ ਨਾ ਜੀ। ਤਾਂ ਇਹ ਖਾਨਾ ਪੂਰਤੀ ਕੀਤੀ ਜਾ ਰਹੀ ਸੀ, ਕਾਗਜ਼ਾਂ ਦਾ ਢਿੱਡ ਭਰਿਆ ਜਾ ਰਿਹਾ ਸੀ, ਖਬਰਾਂ ਵੱਡੇ ਪੱਧਰ ਦੇ ਉੱਤੇ ਫਲੈਸ਼ ਕਰਵਾਈਆਂ ਜਾ ਰਹੀਆਂ ਸੀ ਕਿ ਜੀ ਸਮੇਤ ਸੈਣੀ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ। ਜਦੋਂ ਵੱਡੀਆਂ ਇਹ ਖਬਰਾਂ ਚੱਲ ਰਹੀਆਂ ਸੀ, ਪੱਤਰਕਾਰ ਭਾਈਚਾਰਾ ਇੱਕ ਦੂਜੇ ਨੂੰ ਪੁੱਛ ਰਿਹਾ ਸੀ ਵੀ ਇਸ ਮਾਮਲੇ ਦੇ ਵਿੱਚ ਕੁਛ ਅਗਲੇਰਾ ਹੋਇਆ ਤਾਂ ਦੱਸੀ, ਇਹਦੇ 'ਚ ਕੁਛ ਅੱਗੇ ਹੁੰਦਾ ਤਾਂ ਦੱਸੀ। ਜਿਹੜੇ ਵਕੀਲ ਨੇ ਜਿਹੜੇ ਇਸ ਮਾਮਲੇ ਨੂੰ ਇੱਥੇ ਤੱਕ ਲਿਆਏ ਨੇ, ਉਹਨਾਂ ਦੇ ਫੋਨ ਬਿਜ਼ੀ ਸੀ, ਉਹ ਲਗਾਤਾਰ ਅਪਡੇਟ ਜਿਹੜੀ ਜੀ ਆਪਣੇ ਗਰੁੱਪਾਂ ਦੇ ਰਾਹੀਂ ਦੇ ਰਹੇ ਸੀ, ਹੁਣ ਆਹ ਹੋਇਆ, ਹੁਣ ਆਹ ਹੋਇਆ। ਉਹ ਉੱਧਰ ਲੱਗੇ ਹੋਏ ਸੀ। ਸਮੇਤ ਸੈਣੀ ਦੇ ਵਕੀਲਾਂ ਨੇ ਚੁੱਕੀ ਫਾਈਲ, ਅਦਾਲਤ ਦੇ ਵਿੱਚ ਚਲੇ ਗਏ। ਅਦਾਲਤ ਦੇ ਵਿੱਚ ਜਾ ਕੇ ਜਿਹੜੀ ਜੀ ਇਹ ਗੱਲ ਕਹੀ ਕਿ ਦੇਖੋ ਜੀ, ਹਾਈ ਕੋਰਟ ਨੇ, ਪੰਜਾਬ ਹਰਿਆਣਾ ਹਾਈ ਕੋਰਟ ਨੇ ਕੱਲ ਸਵੇਰੇ ਇਹ ਗੱਲ ਕਹੀ ਸੀ ਕਿ ਕੋਵਿਡ ਦੇ ਕੇਸ ਵੱਧ ਗਏ ਆ, ਇਸ ਕਰਕੇ ਸ਼ਨੀਚਰਵਾਰ ਨੂੰ ਅਦਾਲਤਾਂ ਬੰਦ ਰੱਖੀਆਂ ਜਾਣ ਅਗਲੇ ਹੁਕਮਾਂ ਤੱਕ, ਹਰ ਸ਼ਨੀਚਰਵਾਰ ਨੂੰ। ਹੁਣ ਇਹਦੇ ਪਿੱਛੇ ਕੀ ਕਹਾਣੀ ਆ ਉਹਦੀ ਤਾਂ ਪਤਾ ਨਹੀਂ ਗਾ ਜੀ ਕੀ ਆ, ਪਰ ਉਹ ਇਹ ਲੈ ਕੇ ਪਲੀ ਲੈ ਕੇ ਚਲੇ ਗਏ ਜੀ। ਆਹ ਦੇਖੋ, ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਿ ਸੈਟਰਡੇ ਨੂੰ ਅਦਾਲਤਾਂ ਬੰਦ ਰੱਖੀਆਂ ਜਾਣ ਤੇ ਤੁਸੀਂ ਫੈਸਲਾ ਜਿਹੜਾ ਜੀ ਸੈਟਰਡੇ ਨੂੰ ਸੁਣਾਉਣਾ, ਤੇ ਇਹ ਤਾਂ ਉੱਚ ਅਦਾਲਤ ਦੀ ਮਾਨਹਾਨੀ ਹੋ ਜੂਗੀ ਜੇ ਆਪਾਂ ਅਦਾਲਤ ਖੋਲੀ ਫੈਸਲਾ ਸੁਣਾਇਆ, ਤੇ ਇਹਨੂੰ ਅੱਗੇ ਜਿਹੜਾ ਜੀ ਉਹ ਪਾ ਦਿੱਤਾ ਜਾਵੇ। ਤੇ ਬਸ ਉਹਦੇ ਵਿੱਚੋਂ ਹੀ ਜਿਹੜਾ ਵੀ ਹੋਇਆ ਇਹ ਕਿ
ਇਹ ਵੀਕਐਂਡ ਜਿਹੜਾ ਜੀ ਉਹ ਟੱਪ ਜਾਣਾ। 1 ਸਤੰਬਰ ਤੱਕ ਉਹਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹਦੇ ਉੱਤੇ ਰੋਕ ਲੱਗ ਗਈ ਕਿ ਉਦੋਂ ਤੱਕ ਗ੍ਰਿਫਤਾਰ ਨਾ ਕੀਤਾ ਜਾਵੇ। ਸੁਮੇਧ ਸੈਣੀ ਜਿਹੜਾ ਜੀ ਹੁਣ ਪਰਿਵਾਰ ਜਿਹੜਾ ਪੀੜਤ ਪਰਿਵਾਰ ਆ ਉਹ ਕਹਿੰਦਾ ਵੀ ਉਹ ਸਾਹਮਣੇ ਆ ਕੇ ਹੁਣ ਪੁਲਿਸ ਦੀ ਜਾਂਚ ਦਾ ਸਾਹਮਣਾ ਕਰੇ। ਸਰਕਾਰੀ ਵਕੀਲ ਨੇ ਇਹ ਗੱਲ ਕਹੀ ਹੈ ਕਿ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਹਿਰਾਸਤ ਦੇ ਵਿੱਚ ਪੁੱਛਗਿੱਛ ਜਿਹੜੀ ਜੀ ਉਹ ਹੋਵੇ। ਹੁਣ ਵੇਖਣਾ ਇਹ ਆ ਕਿ 1 ਤਰੀਕ ਨੂੰ ਅਗਲਾ ਪੈਂਤੜਾ ਸੁਮੇਧ ਸੈਣੀ ਦਾ ਕੀ ਹੁੰਦਾ। ਇੱਥੇ ਇਹ ਨਹੀਂ ਮੈਂ ਕਹਿੰਦਾ ਜੀ ਕਿ SIT ਦਾ ਪੈਂਤੜਾ ਕੀ ਹੁੰਦਾ, ਕਿਉਂਕਿ ਪੈਂਤੜੇ ਉਹਦੇ ਨੇ ਜਿਸ ਤਰੀਕੇ ਦੇ ਨਾਲ ਉਹ ਚਾਹ ਰਿਹਾ ਉਸ ਤਰੀਕੇ ਦੇ ਨਾਲ ਸਾਰਾ ਕੁਝ ਇਸ ਚੀਜ਼ ਨੂੰ ਉਹ ਚਲਾ ਰਿਹਾ। ਬਿਲਕੁਲ ਜੀ, ਇੰਨੇ ਦਿਨਾਂ ਦੇ ਵਿੱਚ ਤਾਂ ਉਹਨੇ ਬਹੁਤ ਕੁਛ ਕਰ ਲੈਣਾ ਆ, ਬਹੁਤ ਦੂਰ ਤੇ ਪਹੁੰਚ ਕਰ ਲੈਣੀ ਹੈ, ਖਰੀਦ ਲੈਣਾ ਬੜਾ ਕੁਛ। ਤੇ ਅੱਗੇ ਪੰਜਾਬ ਮਨੁੱਖੀ ਅਧਿਕਾਰ ਸੰਸਥਾ ਦੀ ਅੱਜ ਗੱਲ ਕਰਦੇ ਹਾਂ ਤੇ ਸਰੂਪਾਂ ਵਾਲੇ ਮਾਮਲੇ ਦੇ ਵਿੱਚ ਸਵਾਲ ਉਠਾਏ। ਦੇਖੋ ਇਹ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੀ ਆ ਜਿਹਨੇ ਇਹ ਮਾਮਲਾ ਚੁੱਕਿਆ ਸੀ ਔਰ ਇੱਥੋਂ ਤੱਕ ਜਿਹੜਾ ਵੀ ਉਹ ਲੈ ਕੇ ਆਏ। ਨਹੀਂ ਤਾਂ ਇਹ ਮਾਮਲਾ 2016 ਦਾ ਇਹਨੂੰ ਦੱਬ ਘੁੱਟ ਕੇ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਤਰੇ ਜਾ ਰਹੇ ਸੀ। ਹੁਣ ਜਦੋਂ ਅੰਤਰਿਮ ਕਮੇਟੀ ਦੇ ਫੈਸਲੇ ਜਿਹੜੇ ਵੀ ਆਏ ਆ ਉਹਦੇ ਉੱਤੇ ਕਿੰਤੂ ਪਰੰਤੂ ਹੋਣਾ ਸੀ, ਹੋ ਰਿਹਾ, ਹੋਊਗਾ, ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਹੋਊਗਾ। ਇਸ ਮਾਮਲੇ ਦੇ ਉੱਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਜਿਹੜਾ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਹੋਰਾਂ ਨੇ ਕਿਸੇ ਸਮੇਂ ਜਿਹੜਾ ਵੀ ਉਹ ਖੜਾ ਕੀਤਾ ਸੀਗਾ, ਉਹਨਾਂ ਨੇ ਇਹ ਕਹੀ ਆ ਕਿ ਦਰਜਨ ਤੋਂ ਵੱਧ ਸਾਬਕਾ ਤੇ ਮੌਜੂਦਾ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਕੀਤੀ ਦੀ ਕਾਰਵਾਈ ਜਿਹੜੀ ਹੈ, ਪਰ ਉਹ ਕਹਿੰਦੇ ਆ ਕਿ ਇਹ ਗੋਬਿੰਦ ਸਿੰਘ ਲੌਂਗੋਵਾਲ ਦੀ ਕਾਰਗੁਜ਼ਾਰੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਜਿਹੜਾ ਜੀ ਲੱਗ ਰਿਹਾ। ਉਹਦੇ ਅਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਲਾਪਤਾ ਸਰੂਪਾਂ ਦੇ ਬਾਰੇ ਖੁਲਾਸਾ ਕੀਤਾ ਜਾਵੇ ਕਿ ਇਹ ਗਏ ਕਿੱਥੇ ਆ। ਸਭ ਤੋਂ ਵੱਡਾ ਸਵਾਲ ਇਹ ਹੈ ਜਿਹੜੀ ਵਕੀਲ ਕਮੇਟੀ ਨੇ ਜਾਂਚ ਕੀਤੀ ਹੈ, ਕਿਉਂਕਿ ਕਿਹਾ ਤਾਂ ਗਿਆ ਸੀਗਾ ਵੀ ਇਹ ਰਿਟਾਇਰਡ ਜੱਜ ਦੀ ਜਾਂਚ ਹੋਊਗੀ। ਰਿਟਾਇਰਡ ਜੱਜ ਦੀ ਜਾਂਚ ਤਾਂ ਹੈ ਨਹੀਂ, ਤਾਂ ਵਕੀਲ ਜਿਹੜਾ ਉਹ ਤੇਲੰਗਾਨਾ ਤੋਂ ਜਾ ਕੇ ਲਿਆਂਦਾ ਹੀਰਾ ਲੱਭ ਕੇ ਉਹਦੀ ਇਹ ਜਾਂਚ ਹੈ ਜੀ। ਔਰ ਉਹਨੇ ਇਹ ਦੱਸਿਆ, ਇਹ ਕਿਤੇ ਨੇ ਦੱਸਿਆ ਕਿ ਕਿੱਥੇ ਗਏ ਇਹ ਸਰੂਪ। ਇਹ ਕਿਹਾ ਗਿਆ ਕਿ ਇੱਕ ਤਾਂ ਜਿਹੜੀ ਇਹ ਰਿਪੋਰਟ ਹੈ ਇਹ ਜਨਤਕ ਕੀਤੀ ਜਾਵੇ ਸਾਰੀ। ਇਹ ਹਵਾਰਾ ਕਮੇਟੀ ਦੇ ਜਿਹੜੇ ਬੁਲਾਰੇ ਨੇ ਉਹਨਾਂ ਨੇ ਵੀ ਇਹ ਮੰਗ ਜਿਹੜੀ ਵੀ ਕੀਤੀ ਹੈ। ਪ੍ਰੋਫੈਸਰ ਬਲਜਿੰਦਰ ਸਿੰਘ ਹੋਰੀ ਨੇ, ਐਡਵੋਕੇਟ ਅਮਰ ਸਿੰਘ ਚਾਹਲ ਨੇ, ਗੁਰਚੰਦ ਸਿੰਘ, ਮਹਾਵੀਰ ਸਿੰਘ ਹੋਰੀ ਨੇ, ਉਹਨਾਂ ਨੇ ਵੀ ਇਹ ਗੱਲ ਜਿਹੜੀ ਕਹੀ ਹੈ ਕਿ ਕਮੇਟੀ ਪ੍ਰਬੰਧਕਾਂ ਨੂੰ ਤੇ ਸਿਆਸੀ ਗੁਨਾਹਗਾਰਾਂ ਨੂੰ ਇਸ ਜਾਂਚ ਦੇ ਘੇਰੇ ਤੋਂ ਬਾਹਰ ਕਿਉਂ ਜਿਹੜਾ ਵੀ ਉਹ ਰੱਖਿਆ ਗਿਆ। ਉਹਨਾਂ ਨੇ ਇਹ ਮਾਮਲਾ ਜਿਹੜਾ ਵੀ ਉਠਾਇਆ। ਉਧਰ ਜਿਹੜੀ ਇਹ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੈ ਉਹਨਾਂ ਨੇ ਜਿਹੜਾ ਵੀ ਮੀਡੀਆ ਨੂੰ ਇੱਕ ਚਾਰਟਰਡ ਅਕਾਊਂਟੈਂਟ ਕੰਪਨੀ ਦੇ ਵੱਲੋਂ 11 ਜੁਲਾਈ 2018 ਨੂੰ ਲੌਂਗੋਵਾਲ ਨੂੰ ਭੇਜਿਆ ਇੱਕ ਜਿਹੜਾ ਚਿੱਠੀ ਸੀਗੀ 7 ਸਫ਼ਿਆਂ ਦੀ, ਉਹ ਜਾਰੀ ਕੀਤੀ। ਇਹਦੇ ਵਿੱਚ ਅਹਿਮ ਦਾਅਵੇ ਜਿਹੜੇ ਵੀ ਉਹ ਕੀਤੇ ਗਏ ਸੀਗੇ ਔਰ ਜਿਹਦੇ ਵਿੱਚ ਮੁਅੱਤਲ ਕੀਤੇ ਗਏ ਵਿੱਤ ਵਿਭਾਗ ਦੇ ਮੀਤ ਸਕੱਤਰ ਸਤਿੰਦਰ ਸਿੰਘ ਦੇ ਖਿਲਾਫ ਗੰਭੀਰ ਦੋਸ਼ ਲਾਏ ਗਏ। ਸੰਸਥਾ ਦਾ ਆਡਿਟ ਕਰਦੀ ਜਿਹੜੀ CA ਕੰਪਨੀ ਨੇ ਦਾਅਵਾ ਕੀਤਾ ਹੈ ਕਿ ਵਿੱਤ ਵਿਭਾਗ ਦੇ ਨਾਲ ਸੰਬੰਧਿਤ ਇਸ ਮੀਤ ਸਕੱਤਰ ਦੇ ਵੱਲੋਂ ਆਡਿਟ ਲਈ ਲੋੜੀਂਦੇ ਕਾਗਜ਼ ਮੁਹੱਈਆ ਨਹੀਂ ਕੀਤੇ ਜਾਂਦੇ ਸੀ, ਜਿਹਦੇ ਕਰਕੇ ਬੈਲੈਂਸ ਸ਼ੀਟ ਤਿਆਰ ਕਰਨ ਤੇ ਆਡਿਟ ਸੰਬੰਧੀ ਕੰਮ ਪ੍ਰਭਾਵਿਤ ਜਿਹੜਾ ਵੀ ਉਹ ਹੁੰਦਾ ਸੀ। ਔਰ ਜਿਹੜਾ ਇਹ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੈ ਉਹਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਨੇ ਜੇ ਇਸ ਮੀਤ ਸਕੱਤਰ ਨੂੰ ਉਦੋਂ ਮੁਅੱਤਲ ਕੀਤਾ ਹੁੰਦਾ 2 ਸਾਲ ਪਹਿਲਾਂ ਜਦੋਂ ਇਹਦੀ ਡਿਟੇਲ ਜਾਣਕਾਰੀ ਦਿੱਤੀ ਗਈ ਸੀ, ਤਾਂ ਅੱਜ ਵਾਲੀ ਇਹ ਜਿਹੜੀ ਜੀ ਸਥਿਤੀ ਨਾ ਵੇਖਣੀ ਪੈਂਦੀ। ਉਧਰ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਹੋਰ ਨੇ, ਜਿਹੜੀ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਤਰਲੋਚਨ ਸਿੰਘ, ਉਹਨਾਂ ਨੇ ਜਿਹੜੀ ਜੀ ਇਹ ਗੱਲ ਕਹੀ ਕਿ ਜਦੋਂ ਕਿਸੇ ਸੰਸਥਾ ਦੇ ਵਿੱਚ ਕੋਈ ਘਪਲਾ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਸੰਸਥਾ ਦੇ ਮੁਖੀ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਹੁੰਦੀ ਆ। ਉਹ ਕਹਿੰਦੇ ਮੁਖੀ ਨੇ ਆ ਕੇ ਦੂਜਿਆਂ ਨੂੰ ਫਾਇਦਾ ਕੱਢਤਾ, ਆਪ ਇਹਦੇ ਵਿੱਚੋਂ ਸੁਰਖਰੂ ਹੋ ਕੇ ਜਿਹੜਾ ਜੀ ਉਹ ਨਿਕਲ ਗਏ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਜਿਹੜੀ ਹੈ ਜੀ ਉਹਨਾਂ ਨੇ ਵੀ ਇਹੀ ਗੱਲ ਜਿਹੜੀ ਹੈ ਜੀ ਕਹੀ ਹੈ ਕਿ ਇਸ ਮਾਮਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਬਾਦਲ ਉਹ ਵੀ ਬਰਾਬਰ ਦੇ ਜਿਹੜਾ ਜੀ ਉਹ ਦੋਸ਼ੀ ਨੇ। ਸਵਾਲ ਇਹਦੇ ਵਿੱਚ ਜਿਹੜਾ ਨਾ ਜੀ ਸਭ ਤੋਂ ਵੱਡਾ ਇਹ ਬਣਦਾ, ਚਲੋ ਇਹ ਜਥੇਬੰਦੀਆਂ ਵਿਰੋਧ ਉਹਨਾਂ ਦਾ ਕਰਨਾ ਡਿਊਟੀ ਆ, ਉਹ ਵਿਰੋਧ ਕਰ ਰਹੀਆਂ ਨੇ। ਹਾਲਾਂਕਿ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੈ ਉਹਦਾ ਜਿਹੜਾ ਵਿਰੋਧ ਆ ਉਹ ਇੱਕ ਬਹੁਤ ਡਿਫਰੈਂਟ ਟਾਈਪ ਦਾ, ਉਹ ਤੱਥਾਂ ਦੇ ਉੱਤੇ ਆਧਾਰਿਤ ਲਗਾਤਾਰ ਜਿਹੜਾ ਜੀ ਉਹ ਪੇਪਰ ਜਾਰੀ ਕਰ ਰਹੇ। ਸਵਾਲ ਵੱਡਾ ਇਹ ਆ, ਇੱਕ ਤਾਂ ਇਹ ਦੱਸਿਆ ਜਾਵੇ ਵੀ ਇਹ ਸਰੂਪ ਜਿਹੜੇ ਉਹ ਗਏ ਕਿੱਥੇ। ਉਹ ਚਾਹੇ 267 ਨੇ, ਚਾਹੇ ਉਹ 328 ਨੇ, ਚਾਹੇ ਉਹ 412 ਨੇ, ਚਾਹੇ ਉਹ 457 ਨੇ, ਗਿਣਤੀਆਂ ਵੱਖੋ ਵੱਖਰੀਆਂ ਨੇ। ਇਹ ਮੈਂ ਨਹੀਂ ਕਹਿ ਰਿਹਾ,
ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਜਾਰੀ ਹੋ ਰਹੀਆਂ ਸਟੇਟਮੈਂਟਾਂ ਨੇ ਉੱਥੋਂ ਤੁਸੀਂ ਦੇਖ ਲੈਣਾ ਵੀ ਇਹ ਵੱਖੋ ਵੱਖਰੀਆਂ ਨੇ, ਕਿਉਂਕਿ 267 ਦਾ ਰੌਲਾ ਪੈਂਦਾ ਸੀ। ਜਥੇਦਾਰ ਸਾਹਿਬ ਨੇ ਕਿਹਾ ਨਹੀਂ 328 ਨੇ, ਤੇ ਜੇ ਉਹ ਜਿਹੜੀ ਪ੍ਰੈਸ ਰਿਲੀਜ਼ ਆ ਉਹਦੀ ਤੁਸੀਂ ਕੈਲਕੂਲੇਸ਼ਨ ਕਰ ਲਓ ਤੇ 412 ਹੋ ਜਾਂਦੇ ਆ। ਤੇ ਇਸ ਕਰਕੇ ਕਿੰਨੇ ਨੇ ਪਹਿਲੇ ਤੋਂ ਸਵਾਲ ਇਹ ਵੀ ਉਹ ਗਏ ਕਿੱਥੇ, ਇਹ ਦੱਸਿਆ ਜਾਵੇ ਔਰ ਜਨਤਕ ਜਿਹੜੀ ਕੀਤੀ ਜਾਵੇ, ਜਿਹੜੀ ਵਕੀਲ ਕਮੇਟੀ ਦੀ ਰਿਪੋਰਟ ਆ ਉਹ। ਦੂਜਾ ਜਿਹੜਾ ਇਹਦੇ ਵਿੱਚ ਵੱਡਾ ਜਿਹੜਾ ਸਵਾਲ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਿਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪਾਰਟੀ ਦੇ ਨਾਲ ਸੰਬੰਧਿਤ ਹੈ, ਅਕਾਲੀ ਦਲ ਬਾਦਲ, ਉਹਦੇ ਪ੍ਰਧਾਨ, ਤੇ ਕਿਉਂ ਨਹੀਂ ਅਕਾਲ ਤਖਤ ਦੇ ਜਥੇਦਾਰ ਉਦੋਂ ਜਿਹੜੇ ਯਾਨੀ ਗੁਰਬਚਨ ਸਿੰਘ, ਉਹਨੂੰ ਵੀ ਇਸ ਜਾਂਚ ਦੇ ਘੇਰੇ ਦੇ ਵਿੱਚ ਜਿਹੜਾ ਵੀ ਉਹ ਲਿਆ ਕੇ ਕਾਰਵਾਈ ਉਹਨਾਂ ਦੇ ਉੱਤੇ ਵੀ ਕਿਉਂ ਨਹੀਂ ਹੁੰਦੀ। ਦੇਖੋ ਹੁਣ ਸਵਾਲ ਵੱਡੇ ਇਹ ਖੜੇ ਹੋ ਜਾਣਗੇ ਕਿ ਅਕਾਲ ਤਖਤ ਦੇ ਜਥੇਦਾਰ ਮੌਜੂਦਾ ਜਾਂ ਸਾਬਕਾ ਦੇ ਉੱਤੇ ਕਾਰਵਾਈ ਨਹੀਂ ਹੋ ਸਕਦੀ, ਉਹ ਸਰਵਉੱਚ ਹੈ। ਸਵਾਲ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਵੀ ਉਹ ਇਹ ਆ ਕਿ ਸਰਵਉੱਚ ਕੀ ਹੈ? ਸਰਵਉੱਚ ਗੁਰੂ ਗ੍ਰੰਥ ਸਾਹਿਬ ਹੈ, ਉਹਦੇ ਸਰੂਪ ਲਾਪਤਾ ਹੋਏ ਆ। ਕੋਈ ਛੋਟੀ ਮੋਟੀ ਇਹ ਗੱਲ ਨਹੀਂ ਗੀ। ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਅਕਾਲ ਤਖਤ ਦੇ ਜਥੇਦਾਰ ਜਿਹੜੇ ਨੇ ਉਹ ਸਾਬਕਾ, ਉਹਨਾਂ ਤੋਂ ਪੁੱਛਗਿੱਛ ਨਹੀਂ ਹੋ ਸਕਦੀ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋਣ ਦਾ ਮਾਮਲਾ ਤੇ ਪੁੱਛਗਿੱਛ ਕਿਸੇ ਤੋਂ ਵੀ ਹੋ ਸਕਦੀ ਹੈ। ਬਿਲਕੁਲ ਜੀ, ਬਿਲਕੁਲ ਸਹੀ। ਅੱਗੇ ਗੱਲ ਕਰਦੇ ਹਾਂ, ਲੋਕਾਂ ਵੱਲੋਂ ਕਰੋਨਾ ਟੈਸਟ ਕਾਮੇ ਆ ਜਿਹੜੇ ਉਹਨਾਂ ਦੇ ਵਿਰੋਧ ਜਾਰੀ। ਦੇਖੋ ਇਹ ਐਕਚੁਅਲੀ ਇਹਨਾਂ ਦੀ ਮਾੜੀ ਗੱਲ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਬਹੁਤ ਵੱਡੀਆਂ ਅਫਵਾਹਾਂ ਫੈਲ ਰਹੀਆਂ ਨੇ ਜੀ। ਮੈਂ ਕੱਲ ਵੀ ਗੱਲ ਇਹਦੀ ਕੀਤੀ ਸੀਗੀ, ਕੁਛ ਪਿੰਡਾਂ ਦੇ ਹਵਾਲੇ ਤੇ ਸੀ, ਦਿੜਬਾ ਦੇ ਨੇੜਲੇ ਏਰੀਆਜ਼ ਦੇ ਤੇ ਨਵਾਂ ਸ਼ਹਿਰ ਰਾਹੋਂ ਦੇ ਨੇੜੇ ਪਿੰਡਾਂ ਦੇ, ਜਿਨ੍ਹਾਂ ਦੀ ਲੈਟਰ ਇੱਕ ਵਾਇਰਲ ਹੋਈ ਸੀਗੀ। ਤੇ ਹੁਣ ਇੱਥੇ ਏਰੀਆ ਸੰਗਰੂਰ ਦੇ ਨੇੜੇ ਤੇੜੇ ਜਿਹੜੇ ਪੈਂਦੇ ਆ ਜੀ, ਉੱਥੇ ਵੀ ਇਹੀ ਕੁਛ ਹੋਇਆ। ਜਿਹੜੀ ਮੋਬਾਈਲ ਵੈਨ ਆਈ, ਪਿੰਡ ਵਾਸੀਆਂ ਨੇ ਇਹਦਾ ਘਿਰਾਓ ਕੀਤਾ ਔਰ ਇਹ ਕਿਹਾ ਕਿ ਕਰੋਨਾ ਵਾਇਰਸ ਦੀ ਆੜ ਦੇ ਹੇਠ ਇਲਾਜ ਲਈ ਲਿਜਾਏ ਜਾਂਦੇ ਲੋਕਾਂ ਦੇ ਨਾਲ ਹੁੰਦੀਆਂ ਜ਼ਿਆਦਤੀਆਂ, ਉਹਦੇ ਖਿਲਾਫ ਭੜਾਸ ਜਿਹੜੀ ਵੀ ਉਹ ਕੱਢੀ। ਜਦੋਂ ਇਹ ਵੈਨ ਆਈ ਆ ਤੇ ਇਹਨੂੰ ਘੇਰ ਲਿਆ ਜੀ ਪਿੰਡ ਦੇ ਲੋਕਾਂ ਨੇ, ਔਰ ਇਹ ਕਿਹਾ ਕਿ ਸ਼ੇਰਪੁਰ ਦਾ ਇੱਕ ਜਿਹੜਾ ਵਿਅਕਤੀ ਪਿਛਲੇ ਦਿਨੀ ਜਿਹਦੀ ਮੌਤ ਹੋ ਗਈ ਸੀ ਕਰੋਨਾ ਦੇ ਨਾਲ, ਉਹਦਾ ਮਾਮਲਾ ਸ਼ੱਕੀ ਆ। ਇਹ ਕਹਿੰਦੇ ਕਿ ਉਹਦੇ ਮਾੜੇ ਇਲਾਜ ਦੇ ਖਿਲਾਫ ਉਹ ਕਰਲਾਉਂਦਾ ਰਿਹਾ, ਇਹਦੀ ਜਾਂਚ ਹੋਣੀ ਚਾਹੀਦੀ ਆ। ਇਹ ਕਿਹਾ ਕਿ ਜੇ ਪਿੰਡਾਂ ਦੇ ਵਿੱਚ ਕੁਆਰੰਟਾਈਨ ਸੈਂਟਰ ਬਣਾਏ ਆ ਤੇ ਉਹਨਾਂ ਨੂੰ ਉੱਥੇ ਕੁਆਰੰਟਾਈਨ ਕਿਉਂ ਨਹੀਂ ਕੀਤਾ ਜਾਂਦਾ। ਸਵਾਲ ਉਹਨਾਂ ਦੇ ਬਿਲਕੁਲ ਇਸ ਪੱਖੋਂ ਜਾਇਜ਼ ਨੇ ਵੀ ਜੇ ਪਿੰਡਾਂ ਦੇ ਵਿੱਚ ਕੁਆਰੰਟਾਈਨ ਸੈਂਟਰ ਬਣਾਏ ਆ, ਸਕੂਲਾਂ ਵਗੈਰਾ ਨੂੰ ਖਾਲੀ ਕਰਵਾ ਕੇ, ਤੇ ਉੱਥੇ ਕਿਉਂ ਨਹੀਂ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਤੁੰਨਿਆ ਕਿਉਂ ਜਾ ਰਿਹਾ ਜੀ, ਨੂੜਿਆ ਜਿਹੜਾ ਜੀ ਉਹ ਕਿਉਂ ਜਾ ਰਿਹਾ। ਸਵਾਲ ਉਹਨਾਂ ਦੇ ਕਾਫੀ ਹੱਦ ਤੱਕ ਜਾਇਜ਼ ਨੇ। ਪਰ ਇਹਦੇ ਜਿਹੜਾ ਸਿਹਤ ਅਮਲਾ ਹੈ ਉਹ ਉਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਗਾ ਜੀ, ਜਿਹੜਾ ਉਹਨਾਂ ਦੇ ਉੱਤੇ ਇਹ ਪੱਥਰਬਾਜ਼ੀਆਂ ਜਿਹੜੀਆਂ ਚੱਲ ਰਹੀਆਂ ਨੇ। ਉਹਦੇ ਵਿੱਚ ਇਹ ਸਿਹਤ ਵਿਭਾਗ ਦੇ ਕਾਮੇ ਨੇ ਜਿਹੜੇ ਮਲਟੀਪਰਪਜ਼ ਦੇ ਤਹਿਤ ਕੰਮ ਕਰਦੇ ਆ। ਇਹਦੇ ਵਿੱਚ ਆਸ਼ਾ ਵਰਕਰਸ ਨੇ, ਉਹ ਤਾਂ ਡਿਊਟੀ ਵਜਾ ਰਹੇ ਨੇ, ਉਹ ਵੀ ਤਾਂ ਜਿਹੜਾ ਜੀ ਉਹ ਮੌਤ ਦੇ ਨਾਲ ਜੂਝ ਰਹੇ ਆ। ਔਰ ਇਹਨਾਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਵੀ ਹੈ, 10-10 ਸਾਲ ਤੋਂ ਨਿਗੂਣੀਆਂ ਦੀਆਂ ਤਨਖਾਹਾਂ ਦੇ ਉੱਤੇ ਕੰਮ ਕਰ ਰਹੇ ਆ। ਉਹ ਐਜੀਟੇਸ਼ਨ ਵੀ ਨਾਲ ਦੀ ਨਾਲ ਕਰੀ ਜਾਂਦੇ ਵੀ ਹੋਰ ਨਹੀਂ ਤਾਂ ਸਾਨੂੰ ਪੱਕੇ ਹੀ ਜਿਹੜਾ ਜੀ ਉਹ ਕਰ ਦਿਓ। ਜਿਹੜੇ ਇਹ ਅਫਵਾਹਾਂ ਦੀ ਜਿੱਥੋਂ ਤੱਕ ਗੱਲ ਹੈ ਜਿਹੜੀਆਂ ਪਿੰਡਾਂ ਦੇ ਵਿੱਚ ਫੈਲ ਰਹੀਆਂ ਨੇ, ਇਹ ਵੀ ਪਤਾ ਲੱਗਿਆ ਕੁਝ ਥਾਵਾਂ ਦੇ ਉੱਤੇ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚੋਂ ਅਨਾਊਂਸਮੈਂਟ ਵੀ ਕੀਤੀਆਂ ਗਈਆਂ ਨੇ ਕਿ ਇਹ ਟੈਸਟ ਜਿਹੜੇ ਲੈਣ ਦੇ ਵਾਸਤੇ ਆਉਂਦੇ ਨੇ ਉਹਨਾਂ ਨੂੰ ਸੈਂਪਲ ਨਾ ਦਿੱਤੇ ਜਾਣ, ਟੈਸਟ ਨਾ ਕਰਵਾਏ ਜਾਣ। ਸਹੀ ਤੁਹਾਨੂੰ ਮੈਂ ਗੱਲ ਦੱਸਾਂ ਤਾਂ ਜਿਹੜੀ ਲੋਕਾਂ ਦੇ ਵਿੱਚ ਨਾ ਇੱਕ ਪਰਸੈਪਸ਼ਨ ਜਾਂ ਡਰ ਭੈ ਬਣ ਗਿਆ। ਉਹ ਕਹਿੰਦੇ ਕਿ ਸਾਡੇ ਟੈਸਟ ਹੋਊਗਾ, ਇਹ ਉਦੋਂ ਬਾਅਦ ਉਹ ਪੋਜ਼ਿਟਿਵ ਆ ਜਾਣਾ ਤੇ ਇਹਨਾਂ ਨੇ ਚੁੱਕ ਕੇ ਸਾਨੂੰ ਹਸਪੀਟਲ ਲੈ ਜਾਣਾ ਤੇ ਉੱਥੋਂ ਸਾਡੀ ਡੈੱਡ ਬੋਡੀ ਆਊਗੀ। ਤੇ ਅਗਲੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਦੇਖੋ ਉਹ ਗਰੁੱਪਾਂ ਦੇ ਵਿੱਚ ਚੱਲ ਰਿਹਾ, ਉਹ ਅਫਵਾਹਾਂ ਦੇ ਰੂਪ ਦੇ ਵਿੱਚ ਹੈ। ਉਹਨੂੰ ਆਪਾਂ ਸਹੀ ਨਹੀਂ ਜਿਹੜਾ ਜੀ ਉਹ ਕਹਿ ਸਕਦੇ, ਕਿਉਂਕਿ ਇਹ ਜਿਹੜੀ ਵਟਸਐਪ ਯੂਨੀਵਰਸਿਟੀ ਆ ਉਹਦੇ ਵਿੱਚ ਮੈਕਸੀਮਮ ਜਿਹੜਾ ਜੀ ਉਹ ਗਲਤ ਹੈ। ਬਿਨਾਂ ਪ੍ਰੂਫ ਤੋਂ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਹ ਕੁਛ ਜਿਹੜਾ ਵੀ ਉਹ ਹੋ ਰਿਹਾ। ਜੇ ਦੇਖਿਆ ਜਾਵੇ ਤਾਂ ਜਿਹੜੀਆਂ ਡੈੱਡ ਬੋਡੀਜ਼ ਨੇ ਵਿਸ਼ਵ ਪੱਧਰ ਦੇ ਵਿੱਚ ਜਿੱਥੇ ਸਾਰੇ ਤਕਰੀਬਨ ਦੁਨੀਆ 'ਚ ਫੈਲਿਆ, ਹਰੇਕ ਜਗ੍ਹਾ ਦੇ ਉੱਤੇ ਡੈੱਡ ਬੋਡੀ ਜਿਹੜੀ ਹੈ ਜੀ ਉਹਨੂੰ ਡਿਸਪੋਜ਼ ਕਰਨ ਦੇ ਵਾਸਤੇ ਇੱਕੋ ਜਿਹੇ ਤਰੀਕੇ ਅਪਣਾਏ ਜਾ ਰਹੇ ਆ। ਤੇ ਉਹਨੂੰ ਜਿਸ ਤਰੀਕੇ ਨਾਲ ਕਵਰ ਕੀਤਾ ਜਾਂਦਾ ਜਾਂ ਕਿਸੇ ਨੂੰ ਨੇੜੇ ਨਹੀਂ ਆਉਣ ਦਿੱਤਾ ਜਾਂਦਾ। USA ਦੇ ਵਿੱਚ ਤੁਸੀਂ ਦੇਖ ਲਓ, ਇਟਲੀ ਦੇ ਵਿੱਚ ਜਿਹੜਾ ਦੇਖ ਲਓ ਜਿੱਥੇ ਜ਼ਿਆਦੀਆਂ ਡੈਥ ਹੋਈਆਂ, ਚਾਈਨਾ ਦੇ ਵਿੱਚ ਦੇਖ ਲਓ, ਇੱਥੇ ਵੀ ਉਹ ਤਰੀਕੇ ਤਾਂ ਉਹ ਅਪਣਾਏ ਜਾ ਰਹੇ ਆ। ਜਿਹੜੇ ਸਵਾਲ ਨੇ ਜਿਹੜੇ ਲੋਕਾਂ ਦੇ ਜਿਹੜਾ ਜਾਇਜ਼ ਸਵਾਲ ਨੇ ਉਹ ਬਿਲਕੁਲ ਸਹੀ ਨੇ ਵੀ ਜੇ ਕੁਆਰੰਟਾਈਨ ਸੈਂਟਰ ਪਿੰਡਾਂ ਦੇ ਵਿੱਚ ਬਣਾਏ ਆ, ਤੁਸੀਂ ਆਇਡੈਂਟੀਫਾਈ ਕੀਤੇ ਹੋਏ ਆ,
ਤੇ ਜੇ ਕੋਈ ਪੋਜ਼ਿਟਿਵ ਆਉਂਦਾ ਉਹਨੂੰ ਉੱਥੇ ਕੁਆਰੰਟਾਈਨ ਕਿਉਂ ਨਹੀਂ ਜਿਹੜਾ ਜੀ ਉਹ ਕਰਦੇ। ਪਰ ਉਹਦੇ ਵਾਸਤੇ ਸਿਹਤ ਸੇਵਾਵਾਂ ਅਵੇਲੇਬਲ ਨੇ, ਡਾਕਟਰ ਅਵੇਲੇਬਲ ਨੇ, ਇਹ ਵੱਡਾ ਜਿਹੜਾ ਜੀ ਸਵਾਲ ਹੈ। ਜਿਹੜੇ ਲੋਕ ਅਜੇ ਵੀ ਨਹੀਂ ਕਰ ਰਹੇ, ਨਹੀਂ ਅਵੇਲੇਬਲ, ਇਹ ਡਾਕਟਰ ਨਹੀਂ ਰੱਖੇ ਗਏ। ਨਰਸਾਂ ਜਿਹੜੀਆਂ 10-10 ਸਾਲ ਪਹਿਲਾਂ ਰੱਖੀਆਂ ਗਈਆਂ ਉਹ ਵਿਚਾਰੀਆਂ ਅੱਜ ਵੀ ਉਹ ਕੱਚੀਆਂ ਨੇ, ਉਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਨੂੰ ਪੱਕਿਆ ਕਿਸੇ ਨੇ ਕਰਨਾ ਕਿ ਨਹੀਂ ਕਰਨਾ। ਹੌਲੀ ਹੌਲੀ ਕਰਕੇ ਦਹਾਕਿਆਂ ਦੇ ਵਿੱਚ ਇਹ ਗਰਕ ਕੀਤਾ ਗਿਆ ਜਿਹੜਾ ਸਿਹਤ ਸੇਵਾਵਾਂ ਦਾ ਸਿਸਟਮ। ਇਹ ਸਵਾਲ ਉਹਦੇ ਉੱਤੇ ਜਿਹੜਾ ਵੀ ਉਹ ਹੋਣੇ ਚਾਹੀਦੇ ਆ, ਸਿਹਤ ਕਾਮਿਆਂ ਦੇ ਉੱਤੇ ਨਹੀਂ। ਜੀ ਅਖੀਰ ਦੇ ਵਿੱਚ ਗੱਲ ਕਰਦੇ ਹਾਂ CBI ਵੱਲੋਂ ਰੀਆ ਚੱਕਰਵਰਤੀ ਤੋਂ ਲੰਬੀ ਪੁੱਛਗਿੱਛ। ਦੇਖੋ ਹਾਲਾਂਕਿ ਇਹ ਮਾਮਲਾ ਦੇਖਿਆ ਜਾਵੇ ਤਾਂ ਇੱਥੇ ਤਾਂ ਜਿਹੜੇ ਚੈਨਲਸ ਨੇ ਜੀ ਉਹ ਭੁੱਲ ਭੁਲਾਈ ਗਏ ਵੀ ਕੋਵਿਡ ਵੀ ਹੈਗਾ। ਕੋਵਿਡ ਦੀ ਗਿਣਤੀ, ਕੋਵਿਡ ਦੇ ਕਿਹਨੂੰ ਹੋ ਰਿਹਾ, ਕਿੰਨੇ ਜਿਹੜਾ ਜੀ ਉਹ ਮਰੀਜ਼ ਨੇ, ਅੱਜ ਗਿਣਤੀ ਕੀ ਆ, ਕਿਹੜੇ ਸੂਬੇ ਦੇ ਕੀ ਹਾਲਾਤ ਨੇ। ਪਹਿਲਾਂ ਤਾਂ ਮਹਾਰਾਸ਼ਟਰ ਨੂੰ ਬਹੁਤ ਚੁੱਕਦੇ ਸੀ, ਉੱਥੇ ਕੰਟਰੋਲ ਨਹੀਂ ਹੋ ਰਿਹਾ। ਹੁਣ ਜੇ ਮਹਾਰਾਸ਼ਟਰ ਦੇ ਵਿੱਚ ਕੋਈ ਖਬਰਾਂ ਨੇ ਤਾਂ ਉਹਨਾਂ ਨੂੰ ਇਹ ਲੱਗਦੀਆਂ ਕਿ ਸਿਰਫ ਸਵਾਏ ਜਿਹੜਾ ਰੀਆ ਚੱਕਰਵਰਤੀ ਤੋਂ ਬਿਨਾਂ ਕੋਈ ਖਬਰ ਹੀ ਹੈ ਨਹੀਂ। 34,61,240 ਕੇਸ ਇਸ ਵੇਲੇ ਨੇ, ਔਰ ਇੱਕ ਵਾਰੀ ਫਿਰ ਰਿਕਾਰਡ ਕੇਸ 76,664 24 ਘੰਟਿਆਂ 'ਚ ਆਏ ਨੇ। 1,000 ਤੋਂ ਉੱਪਰ ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਇਹ 'ਚ ਕੋਈ ਸ਼ੱਕ ਨਹੀਂ, ਮੌਤ ਦੀ ਜਿਹੜੀ ਛਾਣਬੀਣ ਹੈ ਉਹ ਹੋਣੀ ਚਾਹੀਦੀ ਹੈ, ਬਿਨਾਂ ਕਿਸੇ ਸ਼ੱਕ ਦੇ ਹੋਣੀ ਚਾਹੀਦੀ ਹੈ। ਹੋਰ ਰਹੀ ਹੈ CBI ਨੇ ਲੰਬੀ ਪੁੱਛਗਿੱਛ ਜਿਹੜੀ ਵੀ ਕੀਤੀ ਹੈ, ਕਿਉਂਕਿ ਮੈਂ ਤਾਂ ਕਿਹਾ ਵੀ ਸਿਰਫ ਇਹ ਖਬਰ ਨਹੀਂ ਗੀ, ਇਸੇ ਕਰਕੇ ਉਹਨੂੰ ਲਾਸਟ ਦੇ ਵਿੱਚ ਜਿਹੜਾ ਵੀ ਉਹ ਰੱਖਿਆ ਕਿ ਜਿੰਨੀ ਅਹਿਮੀਅਤ ਇੱਥੇ ਜਿਹੜੀ ਵੀ ਉਹ ਬਣਾਈ ਜਾ ਰਹੀ ਹੈ ਹੋਊਗੀ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਪਰ ਇਹ ਕਹਿ ਦਿੰਦਾ ਕਿ ਬਾਕੀ ਸਾਰੀਆਂ ਖਬਰਾਂ ਜਿਹੜੀਆਂ ਵੀ ਉਹ ਦੱਬੀਆਂ ਗਈਆਂ ਉਹ ਗਲਤ ਹੈ। ਹੁਣ CBI ਦੇ ਵੱਲੋਂ 10 ਘੰਟੇ ਲੰਬੀ ਪੁੱਛਗਿੱਛ ਜਿਹੜੀ ਹੈ ਜੀ ਰੀਆ ਚੱਕਰਵਰਤੀ ਤੋਂ ਕੀਤੀ ਗਈ ਹੈ। ਇਹਦੇ ਵਿੱਚ ਸੁਸ਼ਾਂਤ ਦੀ ਮੌਤ ਸੰਬੰਧੀ ਮਾਮਲੇ ਦੇ ਵਿੱਚ ਰੀਆ ਤੋਂ ਜਿਹੜਾ ਵੀ ਕੋਈ ਪੁੱਛ ਪੜਤਾਲ ਕੀਤੀ ਗਈ ਹੈ। ਇਹਨੂੰ 10:30 ਵਜੇ ਸਵੇਰੇ ਜਿਹੜਾ ਵੀ ਉਹ ਤਲਬ ਕੀਤਾ ਗਿਆ ਸੀਗਾ CBI ਦੇ ਜਿਹੜਾ ਵੀ ਆਫਿਸ ਦੇ ਵਿੱਚ, ਔਰ ਉੱਥੇ ਇਹਦੇ ਤੋਂ 10 ਘੰਟੇ ਜਿਹੜਾ ਵੀ ਇਹ ਪੁੱਛਗਿੱਛ ਹੋਈ। ਉਦੋਂ ਦੇਖੋ CBI ਨੇ ਕੁਛ ਡਿਟੇਲ ਦੇ ਵਿੱਚ ਤਾਂ ਨਹੀਂ ਅਜੇ ਜਿਹੜਾ ਵੀ ਦੱਸਿਆ, ਪਰ ਉਹ ਅਜੇ ਰੈਸਟ ਹਾਊਸ 'ਚ ਰੁਕੀ ਹੋਈ ਹੈ। ਇਹਦਾ ਮਤਲਬ ਇਹ ਕਿ ਜਿਹੜੇ ਉਹਦੇ ਤੋਂ ਅਜੇ ਪੁੱਛਗਿੱਛ ਮੁਕੰਮਲ ਨਹੀਂ ਹੋਈ, ਉਹਦੇ ਤੋਂ ਪੁੱਛਗਿੱਛ ਹੋਊਗੀ। CBI ਟੀਮ ਨੇ ਉਹਦੇ ਭਰਾ ਸ਼ਵਿਕ ਚੱਕਰਵਰਤੀ ਦੇ ਬਿਆਨ ਦਰਜ ਕੀਤੇ ਆ, ਉਹਦੇ ਤੋਂ 8 ਘੰਟੇ ਦੇ ਕਰੀਬ ਪੁੱਛ ਪੜਤਾਲ ਜਿਹੜੀ ਹੈ ਉਹ ਕੀਤੀ ਆ। ਉਧਰ ਜਿਹੜੀ ED ਹੈ ਉਹਨੇ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਨਾਲ ਜੁੜੇ ਮਨੀ ਲਾਂਡਰਿੰਗ ਤੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਗੋਆ ਦੇ ਕਾਰੋਬਾਰੀ ਗੌਰਵ ਆਰਿਆ ਨੂੰ 31 ਤਰੀਕ ਨੂੰ ਤਲਬ ਜਿਹੜਾ ਵੀ ਉਹ ਕੀਤਾ, 31 ਅਗਸਤ ਨੂੰ। ਇਹਦੀ ਜਿਹੜੀ ਇੱਕ ਚੈਟ ਹੈ ਰੀਆ ਚੱਕਰਵਰਤੀ ਦੀ, ਉਹ ਵੀ ਵਾਇਰਲ ਹੋਈ ਹੈ ਜਾਂ ਵਾਇਰਲ ਕਰ ਦਿੱਤੀ ਗਈ, ਤੁਸੀਂ ਇਹ ਕਹਿ ਲਓ। ਉਹਦੇ ਵਿੱਚ ਇਹ ਇੱਕ ਖਾਸ ਕਿਸਮ ਦੀ ਡਰੱਗ ਦਾ ਜਿਹੜਾ ਵੀ ਉਹ ਜ਼ਿਕਰ ਕਰ ਰਹੇ ਆ ਕਿ ਉਹ ਡਰੱਗ ਚਾਹੀਦੀ ਹੈ। ਤੇ ਅੱਗੋਂ ਜਿਹੜੀ ਕੈਪ ਦੇ ਉੱਤੇ ਦੱਸਿਆ ਜਾ ਰਿਹਾ ਕਿ ਉਹ ਅਵੇਲੇਬਲ ਹੈਗੀ ਆ, ਫਿਰ ਕਿੱਥੋਂ ਜਿਹੜੀ ਵੀ ਉਹ ਚੁੱਕੀ ਜਾਊਗੀ। ਮਤਲਬ ਕਿ ਕਈ ਇਹਦੇ ਐਂਗਲ ਨੇ, ਇਹਦੇ ਵਿੱਚ ਮਨੀ ਲਾਂਡਰਿੰਗ ਦਾ ਐਂਗਲ ਵੀ ਹੈ, ਇਹਦੇ ਵਿੱਚ ਡਰੱਗ ਵਾਲਾ ਐਂਗਲ ਵੀ ਹੈ, ਤੇ ਬਿਨਾਂ ਕਿਸੇ ਸ਼ੱਕ ਦੇ ਸੁਸ਼ਾਂਤ ਸਿੰਘ ਰਾਜਪੂਤ ਦੇ ਵੱਲੋਂ ਕੀਤੀ ਗਈ ਖੁਦਕੁਸ਼ੀ ਜਿਹੜੀ ਅਜੇ ਤੱਕ ਕਹੀ ਜਾ ਰਹੀ ਹੈ, ਉਹਦੀ ਮੌਤ ਦੇ ਨਾਲ ਜੁੜਿਆ ਹੋਇਆ ਮਾਮਲਾ ਵੀ ਹੈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਸ ਤਰ੍ਹਾਂ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ